ਅਸੀਂ ਪਹੁੰਚ ਚੁੱਕੇ ਹਾਂ ਨਿਊ ਬੇਸ ਤੇ ਸਾਡੀ ਅੱਜ ਦੀ ਸ਼ਖਸੀਅਤ ਗੁਰਪ੍ਰੀਤ ਕੌਰ ਜੀ, ਜਿਨ੍ਹਾਂ ਨੇ ਪਿਛਲੇ 4 ਸਾਲਾਂ ਤੋਂ ਆਸਟ੍ਰੇਲੀਅਨ ਆਰਮੀ ਦੇ ਵਿੱਚ ਸਰਵਿਸ ਕੀਤੀ ਹੋਈ ਹੈ। ਔਰ ਤੁਸੀਂ ਕਦੋਂ ਆਸਟ੍ਰੇਲੀਆ ਆਏ ਤੇ ਕਿਵੇਂ ਆਸਟ੍ਰੇਲੀਆ ਆਏ? ਜਿੱਦਾਂ ਅਸੀਂ ਆਸਟ੍ਰੇਲੀਆ ਚ ਆਏ ਆ ਇਹ ਤਾਂ ਕਹਿ ਨਹੀਂ ਸਕਦੇ ਕਿ ਹਨਾ ਈਜ਼ੀ ਸੀਗਾ ਕਿ ਇੱਕ ਅਰਲੀ ਏਜ ਚ ਸੀਗੇ, ਯੰਗ ਏਜ ਚ ਆਪਣੇ 20s ਚ ਹੀ ਅਸੀਂ ਆ ਗਏ ਸੀਗੇ। ਵੀ ਆਰਮੀ ਵਿੱਚ ਜੁਆਇਨ ਕਰਨ ਦਾ ਤੁਹਾਨੂੰ ਖਿਆਲ ਕਿਵੇਂ ਆਇਆ? ਮੈਂ ਜਿਮ ਜੁਆਇਨ ਕੀਤਾ। ਜਦੋਂ ਜਿਮ ਜੁਆਇਨ ਕੀਤਾ ਉੱਥੇ ਮੇਰੀ ਕੰਪਨੀ ਮਿਲੀ ਮੈਨੂੰ, ਜਿਹੜੀਆਂ ਕੁੜੀਆਂ ਨੇਵੀ ਚ ਸਰਵ ਕਰ ਰਹੀਆਂ ਸੀ, ਇਵਨ ਆਫੀਸਰ ਸੀਗੇ। ਅੱਛਾ। ਤੇ ਮੈਂ ਕਹਿੰਦਾ ਮੇਰਾ ਫਰਸਟ ਇਨੀਸ਼ੀਅਲ ਟੈਸਟ ਵੀ ਉਹਨਾਂ ਨੇ ਹੀ ਪਾਸ ਕਰਵਾਇਆ। ਅੱਛਾ। ਮੇਰਾ ਆਪਣਾ ਉਹਦੇ ਵਿੱਚ ਕੋਈ ਲੈਣ ਦੇਣ ਸੀ, ਇਵਨ ਇਹਨਾਂ ਘਰ ਚ ਕਿਸੇ ਨੂੰ ਇਹ ਚੀਜ਼ ਨਹੀਂ ਸੀ ਪਤਾ ਕਿ ਮੈਂ ਡਿਫੈਂਸ ਦੀ ਤਿਆਰੀ ਵੀ ਸ਼ੁਰੂ ਕਰ ਰਹੀ। ਤੇ ਤੁਹਾਡੇ ਕੀ ਰੋਲ ਹੈ ਉੱਥੇ ਤੁਹਾਡਾ? ਮੈਂ ਲੌਜਿਸਟਿਕ ਦੇ ਵਿੱਚ ਮੈਂ ਡਿਫੈਂਸ ਵਿੱਚ ਵੇਅਰ ਹਾਊਸ ਕੋਆਰਡੀਨੇਟਰ ਐਜ਼ ਅ ਸਰਵ ਕਰ ਰਹੀ ਤਾਂ ਫੀਲਡ ਟ੍ਰੇਨਿੰਗ ਵੀ ਕੀਤੀ ਹੋਣੀ ਤੁਸੀਂ? ਹਾਂਜੀ। ਵੈਪਨ ਹੈਂਡਲਿੰਗ ਵੀ ਕੀਤੀ ਹੋਣੀ ਆ? ਹਾਂਜੀ ਹਾਂਜੀ। ਤੇ ਇਹ ਜਿੱਦਾਂ ਪਹਿਲਾਂ ਇਨੀਸ਼ੀਅਲ ਟ੍ਰੇਨਿੰਗ ਚ ਆ ਜਾਂਦਾ ਆ। ਮੈਂ ਜਦੋਂ ਕੀਤੀ ਆ ਮੈਨੂੰ ਤਾਂ ਨਾ ਕਿ ਅਸੀਂ ਜਿੱਦਾਂ ਹੁਣ ਕਹਿ ਦੋ ਕਿ ਸਾਖੀਆਂ ਸੁਣੀਆਂ ਹੋਈਆਂ ਹਨ, ਪਾਠ ਕਰਦੇ ਆ ਜਦੋਂ ਮੈਂ ਜੰਗਲ ਚ ਬੈਠੀ ਹਾਂ, ਮੈਨੂੰ ਤਾਂ 10ਵੇਂ ਪਿਤਾ ਚੇਤੇ ਆਏ ਹਨ। ਸਾਨੂੰ ਸਾਹਿਬਜ਼ਾਦੇ ਚੇਤੇ ਆਏ ਕਿ ਅੱਛਾ ਏਦਾਂ ਰਹਿੰਦੇ ਸੀਗੇ, ਸਿੰਘ ਚੇਤੇ ਆ ਰਹੇ ਸੀਗੇ ਜੋ ਜੰਗਲਾਂ ਚ ਉਹਨਾਂ ਨੇ ਟਾਈਮ ਕੱਟਿਆ, ਕਿੱਦਾਂ ਦੀ ਜ਼ਿੰਦਗੀ ਸੀ ਨਾ। ਉੱਥੇ ਰਾਤ ਕੱਟਣੀ ਆ, ਕਿਤੇ ਸੱਪ ਆ, ਕਿਤੇ ਚੂਹੇ ਆ, ਕੁਝ ਵੀ ਚੱਲ ਰਿਹਾ। ਇਵਨ ਚੂਹੇ ਵੀ ਮੇਰੇ ਮੂੰਹ ਦੇ ਉੱਪਰ ਦੀ ਲੰਘ ਰਹੇ ਸੀਗੇ ਜਦੋਂ ਮੇਰਾ ਫੀਲਡ ਹੋਇਆ। ਬਟ ਹਾਂ ਕਿ ਉਹ ਵਧੀਆ ਸੀ। ਮੈਂ ਉਹ ਚੀਜ਼ ਨੂੰ ਅੱਜ ਦੇ ਦਿਨ ਜਦੋਂ ਬੈਠ ਕੇ ਪਿੱਛੇ ਨੂੰ ਦੇਖਦੇ ਆ, ਉਸ ਟਾਈਮ ਹਾਰਡ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਸ਼ਪਾਲ ਹੈ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ ਪਰਦੇਸੀ ਪੰਜਾਬ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਇੱਕ ਪੰਜਾਬੀ ਪਰਿਵਾਰ ਦੇ ਨਾਲ ਮਿਲਾਉਣ ਜਾ ਰਹੇ ਹਾਂ ਕਿ ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਆਣ ਕੇ ਇੱਕ ਮੁਕਾਮ ਹਾਸਲ ਕੀਤਾ। ਕੌਣ ਨੇ, ਕਿਹੋ ਜਿਹੀ ਸ਼ਖਸੀਅਤ ਨੇ? ਚਲੋ ਮੇਰੇ ਨਾਲ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਵਾਉਂਦੇ ਹਾਂ। बड़ा साफ सुथरा एरिया लगता, बहुत साफ। दिन भी बड़ा वधिया, अज हवा वगदी थोड़ी थोड़ी, पर वैसे निघा दिन। की हाल चाल है? ठीक ठाक। ठीक ठाक? बड़ा हैप्पी है। मैं तो बड़ा हैप्पी है। सासा गुरप्रीत की हाल है? ठीक ठाक है? सत श्री अकाल जी, की हाल चाल ने? ठीक ठाक है? सत श्री अकाल, की हाल चाल है? ठीक है। ਤੇ ਆ ਮੇਰੀ ਛੋਟੀ ਭਰਜਾਈ ਆ। अच्छा, सत श्री अकाल। इंडिया की याद आती है, कितना सोहना था, साफ सुथरा। ਤਾਂ ਗੁਰਸੇਵਕ ਸਿੰਘ ਵੀ ਬਾਹਰ ਦੇਖੇਗਾ ਮਾੜਾ ਜਿਹਾ। ਹਾਂਜੀ ਆ ਜਾ, ਫਿਰ ਮਠਾੜ ਦੇ ਮੈਨੂੰ। ਬੱਲੇ ਬੱਲੇ, ਉਹ ਆ ਘਾਹ ਕੌਣ ਕੱਢਦਾ ਇੰਨਾ? ਘਾਹ ਦੀ ਵੀ ਭਾਜੀ ਨਾ ਸਟੋਰੀ ਆ ਇਹਦੀ। ਅੱਛਾ। ਅਸਲ 'ਚ ਜਦੋਂ ਪ੍ਰਾਪਰਟੀ ਗੁਰਪ੍ਰੀਤ ਹੁਣੀ ਖਰੀਦੀ, ਆਹੋ, ਤੇ ਸਾਡਾ ਪ੍ਰਾਹੁਣਾ ਹੈਗਾ ਸ਼ਹਿਰ ਤੋਂ, ਲੁਧਿਆਣੇ ਤੋਂ। ਅੱਛਾ, ਸ਼ਹਿਰੀ ਬਾਬੂ। ਅਸੀਂ ਆਏ ਪਿੰਡੋਂ। ਅੱਛਾ। ਠੀਕ ਹੈ ਜੀ। ਅਸੀਂ ਤਾਂ ਘਾਹ ਨਾਲ ਮੱਥਾ ਮਾਰਦੇ ਆਏ ਉੱਥੇ ਖੇਤਾਂ 'ਚ, ਤਾਂ ਉਹਨੇ ਘਾਹ ਦੇਖ ਕੇ ਪ੍ਰਾਪਰਟੀ ਖਰੀਦੀ। ਵੈਲ ਮੇਨਟੇਨਡ ਘਾਹ ਸੀ ਘਰ ਦਾ, ਇੰਨਾ ਸੋਹਣਾ ਲੱਗ ਰਿਹਾ ਸੀ। ਹੁਣ ਚਲੋ ਮੌਸਮ ਕਰਕੇ ਥੋੜਾ ਸੁੱਕਾ ਨਾ, ਉਦੋਂ ਪੂਰਾ ਹਰਾ ਭਰਿਆ ਸੀਗਾ। ਉਹਨੂੰ ਘਾਹ ਪਸੰਦ ਆਇਆ, ਉਹਨੇ ਬਿਲਡਿੰਗ ਨਹੀਂ ਦੇਖੀ, ਬਿਲਡਿੰਗ ਭੈਣ ਨੇ ਦੇਖੀ ਤੇ ਪ੍ਰਾਹੁਣੇ ਨੇ ਘਾਹ ਦੇਖ ਕੇ ਕਹਿੰਦਾ ਵੀ ਪ੍ਰਾਪਰਟੀ ਆਹੀ ਖਰੀਦਣੀ। ਆਪਾਂ ਹੁਣ ਯੂਥ ਇੰਡੀਆ ਵੀ ਘਾਹ ਪੜਦੇ ਹੁੰਦੇ ਆ। ਅਸੀਂ ਤਾਂ ਰਾਉਂਡ ਅਪ ਮਾਰਨ ਵਾਲੇ ਆ ਕਿ ਰਾਉਂਡ ਅਪ ਮਾਰ ਕੇ ਪੱਧਰਾ ਕਰ ਦੋ ਪਿੰਡਾਂ 'ਚ। ਨਹੀਂ, ਬਹੁਤ ਸੋਹਣੀ। ਕਿੰਨੀ ਜਗ੍ਹਾ ਹੈ ਇਹ? 5000 ਜੀ।
ਅੱਛਾ 5000 ਦਾ ਹਾਂਜੀ, 5000 ਸਵਾ ਏਕੜ ਹੈ। ਸਵਾ ਏਕੜ ਆ ਜੀ। ਹਾਂ ਨਹੀਂ ਵਧੀਆ ਆ। ਫਿਰ ਉਸੇ ਸ਼ੌਂਕ 'ਚ ਫਿਰ ਘਾਹ ਕੱਟਣ ਨੂੰ ਟਰੈਕਟਰ ਲਿਆ। ਅੱਛਾ ਇਹ ਟਰੈਕਟਰ ਹਾਂਜੀ। ਇਹਨੂੰ ਘਾਹ ਕੱਟਦਾ ਕੌਣ ਆ? ਘਾਹ ਫਿਰ ਜ਼ਿਆਦਾ ਸ਼ੌਂਕ ਤਾਂ ਉਹਨੂੰ ਹੀ ਆ, ਪਰ ਹੁਣ ਅਸੀਂ ਵੀ ਕੱਟ ਦਈਦਾ, ਪਰ ਜਿਹੜੀ ਐਜਿੰਗ ਵਗੈਰਾ ਐ ਫਿਨਿਸ਼ਿੰਗ ਉਹਦੀ ਕਰਨੀ ਹੁੰਦੀ ਆ। ਸ਼ੌਂਕ ਉਹਨੂੰ ਆ ਨਾ। ਪੂਰਾ ਉਹਨੇ ਦਿਹਾੜੀ ਲਾਣੀ ਹੁੰਦੀ ਘਾਹ ਤੇ। ਅੱਛਾ ਹਾਂਜੀ ਅੱਛਾ ਆ ਆਵੇ ਆਪਣਾ ਹੈ ਹਾਂਜੀ। ਟਰੈਕਟਰ ਰੱਖਿਆ ਹੋਇਆ ਜੌਨ ਫਿਰ ਡੀਅਰ। ਉਹ ਲੈਣ ਲੱਗਾ ਸੀ ਕਿ ਜ਼ੀਰੋ ਜਿਹੜਾ ਅੱਛਾ। ਟਰਨ ਕਰ ਜਾਂਦਾ ਹੁੰਦਾ। ਮੈਂ ਕਿਹਾ ਜੇ ਲੈਣਾ ਹੀ ਹੈ ਪਿੰਡ ਵਾਲੀ ਫੀਲਿੰਗ ਤੂੰ ਜੌਨ ਡੀਅਰ ਲੈ। ਪਿੰਡ ਵੀ ਜੌਨ ਡੀਅਰ ਛੱਡ ਕੇ ਆਏ ਸੀਗੇ ਤਾਂ ਜੌਨ ਡੀਅਰ ਲੈ ਘਾਹ ਕੱਟਣ ਨੂੰ ਜੀ। ਨਹੀਂ ਵਧੀਆ ਵੇ। ਜੀ। ਤੂੰ ਵੀ ਚਲਾ ਚਲੂ ਇਹਨਾਂ ਕਿ ਨਹੀਂ? ਹਾਂਜੀ ਹਾਂ ਇਹ ਤਾਂ ਛੋਟੇ ਹੁੰਦੇ ਲੱਗੇ ਹੋਏ ਜੀ ਟਾਇਰ। ਅੱਛਾ ਅੱਛਾ ਅੱਛਾ। ਨਹੀਂ ਅਸੀਂ ਤਾਂ ਭਾਈ ਦੂਜੇ ਚਲਾਏ ਆ ਜਿਹੜੇ ਉਹ ਪੈਟਰੋਲ ਵਾਲੇ ਹੁੰਦੇ ਨਾ ਛੋਟੇ। ਅੱਛਾ ਜੀ। ਅੱਜ ਵੀ ਉਹ ਵਰਤਦੇ ਆ। ਠੀਕ ਹੈ ਜੀ। ਦੱਸ ਦਿਓ ਕੱਟ ਜਾਇਆ ਕਰਾਂਗੇ ਟਰੈਕਟਰ ਲਿਆ ਕੇ ਜੀ। ਉਹ ਫਿਰ ਮੈਨੂੰ ਮਹਿੰਗਾ ਪੈਣਾ ਯਾਰ। ਨਹੀਂ 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 ਆ ਪਹਿਲਾਂ ਤੂੰ ਮੈਨੂੰ ਉੱਥੇ ਲੈ ਕੇ ਆ ਕੇ ਮੈਂ ਚੜਾ ਕੇ ਇਹਨੂੰ ਟ੍ਰੇਲਰ ਦੇ ਉੱਤੇ। ਜੀ। ਹਰਮਿੰਦਰ ਸਿੰਘ ਜੀ। ਹਰਮਿੰਦਰ ਸਿੰਘ ਸਤਿ ਸ੍ਰੀ ਅਕਾਲ ਬਈ, ਕੀ ਹਾਲ ਚਾਲ? ਤੇਰੀਆਂ ਸਿਫਤਾਂ ਹੋ ਰਹੀਆਂ ਸੀ ਕਿ ਮੈਨੂੰ ਦੱਸਦਾ ਸੀਗਾ ਆਪਣਾ ਗੁਰਸੇਵਕ, ਕਹਿੰਦਾ ਵੀ ਅਸੀਂ ਤਾਂ ਘਾਹ ਪੱਟਦੇ ਆਏ ਆ, ਕਹਿੰਦਾ ਪ੍ਰਾਹੁਣਾ ਸਾਡਾ ਕਹਿੰਦਾ ਉਹ ਘਾਹ ਨੂੰ ਸਾਂਭਦਾ ਹੋਇਆ ਅਸੀਂ ਪੱਟਦੇ ਆ। ਹੋ ਕਿਤਾ ਸਭ ਠੀਕ ਠਾਕ? ਅੱਛਾ ਅੱਛਾ ਚਲੋ ਬਹੁਤ ਵਧੀਆ। ਮੈਂ ਕਿਹਾ ਚੱਲ ਤੇਰਾ ਟਿਕਾਣਾ ਦੇ ਕੇ ਆਉਂਦੇ ਆ। ਹਾਂਜੀ ਘਰ ਕਦੋਂ ਕੁ ਲਿਆ ਸੀਗਾ? ਕਰ 2 ਸਾਲ ਹੋ ਗਏ ਭਾਜੀ। ਅੱਛਾ ਇਹ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ? ਇਹ ਤੋਂ ਪਹਿਲਾਂ ਰਹਿੰਦੇ ਸੀ ਆਪਾਂ ਜੀ ਕ੍ਰੈਸਮੈਂਟ। ਕ੍ਰਿਸਪੇ ਲੱਗ ਗਈ ਆ ਫਿਰ ਤੁਸੀਂ? ਹਾਂਜੀ। ਹਾਂ ਇਦਾਂ ਫੈਮਿਲੀ ਨੂੰ ਥੋੜਾ ਸੀਗਾ ਸ਼ੌਂਕ ਵੀ ਲਾਈਫ ਸਟਾਈਲ ਥੋੜਾ ਪੰਜਾਬ ਵਾਲਾ, ਖੁੱਲਾ ਵੀ ਡੁੱਲਾ। ਉਹ ਰਹਿਣਾ ਤਾਂ ਇੱਥੇ ਹੀ ਆ, ਪੰਜਾਬ ਤਾਂ ਮੁੜ ਕੇ ਜਾ ਨਹੀਂ ਨਹੀਂ ਹੋਣਾ, ਉੱਥੇ ਨਹੀਂ ਜਾਣਾ। ਤੇ ਵੀ ਉਹ ਵਾਲੀ ਫੀਲਿੰਗ ਚਲੋ ਇੱਥੇ ਹੀ ਆਪਦਾ ਖੁੱਲਾ ਡੁੱਲਾ। ਨਹੀਂ ਬਹੁਤ ਵਧੀਆ ਖੁੱਲਾ ਲੱਗਦਾ ਹੈ। ਤੁਸੀਂ ਹਾਂਜੀ। ਬਾਹਰ ਬਹਿ ਸਕਦੇ ਆ, ਇੰਡੀਆ ਨੂੰ ਤਕਾਲਾ ਨੂੰ ਚਾਹ ਪਾਣੀ ਬਾਹਰ ਬਹਿ ਕੇ ਪੀਓ ਨਾ। ਵੀਕਐਂਡ ਦੇ ਇਦਾਂ ਹੀ ਬਾਹਰ ਮਗਰ ਬੈਠੀ ਦਾ ਤੇ ਚੁੱਲ੍ਹੇ ਤੇ ਰੋਟੀਆਂ ਵਗੈਰਾ ਲਾਈ ਦੀਆਂ ਖਾਈ ਦੀਆਂ, ਤੇ ਇੰਡੀਆ ਵਾਲਾ ਉਹੀ ਫੀਲਿੰਗ ਜੀ ਇੱਥੇ ਲੈ ਲਈਦੀ। ਨਹੀਂ ਬਹੁਤ ਵਧੀਆ ਗੱਲ ਆ। ਮੈਨੂੰ ਇੱਕੋ ਡਰ ਲੱਗਦਾ ਜਿਹੜਾ ਇੰਨਾ ਘਾਹ ਕੱਟਣਾ ਪੈਂਦਾ। ਨਹੀਂ ਘਾਹ ਜਦੋਂ ਅਸੀਂ ਆਏ ਸੀਗੇ ਜੀ, ਸਾਨੂੰ ਵੀ ਇਦਾਂ ਲੱਗਦਾ ਕਿ ਬਹੁਤ ਹਾਰਡ ਜੌਬ ਹੋਊਗੀ, ਪਰ ਘਾਹ ਤਾਂ ਵੀ ਟਰੈਕਟਰ ਤੇ ਜਿੱਦਾਂ ਘੰਟਾ ਕੁ ਮਸਾ ਹੀ ਲੱਗਦਾ। ਜਦੋਂ ਘਾਹ ਮੁੱਕ ਜਾਂਦਾ ਸਗੋਂ ਐ ਹੁੰਦਾ ਵਾ ਵੀ ਭਾਵੇਂ ਹੋਰ ਹੋਵੇ ਵੀ ਵਧੀਆ ਲੱਗਦਾ ਕੱਟਣਾ। ਫਿਰ ਨਾਲੇ ਇਦਾਂ ਨਾ ਸ਼ਾਮ ਨੂੰ ਤਕਾਲਾ ਨੂੰ ਬੈਠੇ ਆ ਬਾਗੂ ਕਰਨਾ, ਜਾਂ ਕੋਈ ਆ ਗਿਆ ਆ ਜਿੰਨੀ ਮਰਜ਼ੀ ਪਾਰਟੀ ਕਰ ਲਓ, ਖੁੱਲਾ ਥਾਂ ਆ। ਬਾਕੀ ਸ਼ੌਂਕ ਜੀ ਵੀ ਜਿੱਦਾਂ ਹੁਣ ਸ਼ੌਂਕ ਵਾ, ਮੈਨੂੰ ਵੀ ਸ਼ੌਂਕ ਆ ਜਿੱਦਾਂ ਗੁਰਸੇਵਕ ਨੂੰ ਵੀ ਘਾਹ ਕੱਟਦੇ ਆ, ਹੋਰ ਸ਼ੌਂਕ ਨਾਲ ਕੰਮ ਕਰਦੇ ਆ। ਇੱਕ ਹੁੰਦਾ ਬੋਝ ਜਿਹਾ ਵੀ ਆ ਕੰਮ ਕਰਨਾ ਪੈਣਾ, ਉਹ ਜ਼ਿਆਦਾ ਲੱਗਦਾ। ਹਾਂਜੀ। ਉਹ ਔਖਾ ਲੱਗਦਾ। ਜੇ ਤੁਹਾਡਾ ਸ਼ੌਂਕ ਹੈ ਫਿਰ ਤਾਂ ਕੋਈ ਵਰੀ ਨਹੀਂ। ਹੋਰ ਫਿਰ ਕਿਤੇ ਮੈਂ ਸਾਰਾ ਥਾਂ ਦੇਖ ਲਿਆ, ਕਿਤੇ ਭਿੰਡੀਆਂ ਭੁੰਡੀਆਂ, ਕਿਤੇ ਕਰੇਲੇ ਕਰੂਲੇ ਨਹੀਂ ਲਾਏ। ਉਹ ਤਿਆਰੀ ਹੈ ਜੀ ਬਸ। ਉੱਥੇ ਹੁਣ ਆਪਾਂ ਬੈੱਡ ਬਣਾਉਣੇ ਆ। ਅੱਛਾ। ਥੋੜਾ ਇੰਡੀਆ ਚਲੇ ਗਏ 3 ਮਹੀਨੇ ਬਾਅਦ, ਮੈਂ ਹੁਣੇ ਆਇਆ। ਅੱਛਾ। ਤੇ ਹੁਣ ਤਿਆਰੀ ਆ। ਅੰਕਲ ਹੁਣੀ ਨੇ ਆਪਣੇ ਉੱਥੇ ਫਰੈਂਡ ਨੇ, ਉਹਨਾਂ ਨੇ ਆਉਣਾ, ਉਹਨਾਂ ਨੇ ਘਰੇ ਲਾਇਆ ਹੋਇਆ। ਅੱਛਾ। ਕਹਿੰਦੇ ਤੈਨੂੰ ਗਾਈਡ ਕਰਾਂਗੇ ਵਧੀਆ ਤਰੀਕੇ ਨਾਲ, ਪ੍ਰੋਪਰ ਲਾਵਾਂਗੇ ਆਪਾਂ ਇੱਥੇ। ਹਾਂ ਜੀ ਹੁਣ ਮੌਕਾ ਵੀ ਆਉਣ ਵਾਲਾ ਮੋਰੇ। ਹਾਂਜੀ। ਹੁਣ ਸਮਰ ਸ਼ੁਰੂ ਹੋ ਜਾਣੀ ਹੈ ਨਾ। ਵੈਦਰ ਵੀ ਵਧੀਆ ਹਾਂ ਸਮਰ ਸ਼ੁਰੂ ਹੋ ਜਾਣੀ ਆ, ਤੇ ਮੋਰੇ ਸਬਜ਼ੀਆਂ ਲੱਗਣ ਦਾ ਟਾਈਮ ਆ ਜਾਣਾ। ਹਾਂਜੀ। ਘਰ ਦੀਆਂ ਮੇਨ ਸਬਜ਼ੀਆਂ ਹੁਣ ਵਧੀਆ ਜੀ, ਨਹੀਂ ਫਰੈਸ਼ ਹੁੰਦੀਆਂ, ਨਾਲੇ ਤੁਹਾਨੂੰ ਪਤਾ ਤੁਸੀਂ ਕੀ ਪਾਇਆ ਉਹਨੂੰ। ਹਾਂਜੀ। ਨਾਲੇ ਇੰਡੀਆ ਤੋਂ ਜਦੋਂ ਘਰ ਦੇ ਆਉਂਦੇ ਆ, ਉਹ ਆਪਦਾ ਮਾੜਾ ਮੋਟਾ ਕੰਮ ਲੱਗੇ ਹਾਂ ਰਹਿੰਦੇ ਨਹੀਂ ਵਧੀਆ, ਥੋੜੀ ਇਹਨੂੰ ਟਾਈਮ ਪਾਸ ਕਰਨ ਨੂੰ ਕੁਝ ਮਿਲ ਜਾਂਦਾ। ਹਾਂਜੀ। ਲੈ ਵੀ ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਨਿਊ ਬੇਸ, ਜੋ ਕਿ ਬ੍ਰਿਸਬਨ ਤੋਂ ਤਕਰੀਬਨ 40 ਕਿਲੋਮੀਟਰ ਸਾਊਥ ਵਿੱਚ ਹੈ। ਤੇ ਸਾਡੀ ਅੱਜ ਦੀ ਸ਼ਖਸੀਅਤ ਗੁਰਪ੍ਰੀਤ ਕੌਰ ਜੀ, ਜਿਨ੍ਹਾਂ ਨੇ ਪਿਛਲੇ 4 ਸਾਲਾਂ ਤੋਂ ਆਸਟ੍ਰੇਲੀਅਨ ਆਰਮੀ ਦੇ ਵਿੱਚ ਸਰਵਿਸ ਕੀਤੀ ਹੋਈ ਹੈ। ਸਤਿ ਸ਼੍ਰੀ ਅਕਾਲ ਹਰਮਿੰਦਰ ਸਿੰਘ ਤੇ ਸਤਿ ਸ਼੍ਰੀ ਅਕਾਲ ਗੁਰਸੇਵਕ ਸਿੰਘ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਭਾਜੀ। ਤੁਹਾਡਾ ਇੰਡੋਸ ਟੈਲੀਵਿਜ਼ਨ ਦੇ ਪਰਦੇਸੀ ਪੰਜਾਬ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਅੱਛਾ ਗੁਰਪ੍ਰੀਤ, ਬਾਕੀ ਗੱਲਾਂ ਨਾਲੋਂ ਪਹਿਲਾਂ ਕੁਝ ਰਵਾਇਤੀ ਸਵਾਲ ਹੁੰਦੇ ਨੇ ਸਾਡੇ ਦਰਸ਼ਕਾਂ ਵਾਸਤੇ। ਸਾਨੂੰ ਇਹ ਦੱਸੋ ਕਿ ਤੁਸੀਂ ਪੰਜਾਬ ਤੋਂ ਕਿੱਥੋਂ ਹੋ, ਤੁਹਾਡੇ ਪਰਿਵਾਰ ਦੇ ਕੌਣ-ਕੌਣ ਮੈਂਬਰ ਇੱਥੇ ਹਨ ਜਾਂ ਪਿੱਛੇ ਹਨ, ਔਰ ਤੁਸੀਂ ਕਦੋਂ ਆਸਟ੍ਰੇਲੀਆ ਆਏ ਤੇ ਕਿਵੇਂ ਆਸਟ੍ਰੇਲੀਆ ਆਏ? ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਤੁਸੀਂ ਪੁੱਛਿਆ ਕਿ ਮੈਂ ਪੰਜਾਬ ਤੋਂ, ਮੇਰੇ ਪੇਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪਿੰਡ ਜੀ। ਸਤਨੌਰ। ਪਿੰਡ ਕਿਹੜਾ? ਸਤਨੌਰ, ਸਤਨੌਰ। ਜਿਹੜਾ ਕਿ ਗੜਸ਼ੰਕਰ ਦੇ ਜੀ। ਨੇੜੇ ਹੈ। ਤੇ ਮੇਰੇ ਸਹੁਰੇ ਲੁਧਿਆਣੇ ਸ਼ਹਿਰ ਦੇ ਵਿੱਚ, ਜਿਹੜੇ ਕਿ ਹੁਣ ਸਾਨੇਵਾਲ ਪਿੰਡ 'ਚ ਅਸੀਂ ਹੁਣ ਸ਼ਿਫਟ ਕਰ ਗਏ ਹਾਂ ਜੀ। ਤੇ ਮੇਰੇ ਪੇਕੇ ਪਿੰਡ ਦੇ ਵਿੱਚ ਅਸੀਂ 5 ਭੈਣ ਭਰਾ ਆ, ਤੇ ਮੰਮੀ ਡੈਡੀ ਤੇ ਦਾਦਾ ਜੀ ਜੀ। ਤੇ ਸਹੁਰੇ ਪਰਿਵਾਰ ਵਿੱਚ ਹਰਮਿੰਦਰ ਇਕੱਲੇ ਆ, ਤੇ ਨਾਲ ਇਹਨਾਂ ਦੇ 2 ਭੈਣਾਂ ਆ, ਤੇ ਸਾਡੇ ਡੈਡੀ ਜੀ ਤੇ ਮੰਮੀ ਜੀ। ਹਾਂਜੀ। ਤੇ ਹੁਣ ਮੰਮੀ ਜੀ 2 ਸਾਲ ਪਹਿਲਾਂ ਪੂਰੇ ਹੋ ਗਏ,
ਤੇ ਹੁਣ ਰੀਸੈਂਟਲੀ ਸਾਡੇ ਇੱਕ ਵੱਡੇ ਭੈਣ ਵੀ ਪੂਰੇ ਹੋਏ ਆ। ਬੜੀ ਸੋ ਯਾ ਉਦਾਸ ਦੀ ਖਬਰ ਹੈ। ਹਾਂਜੀ। ਅੱਛਾ, ਫਿਰ ਤੁਸੀਂ ਆਸਟ੍ਰੇਲੀਆ ਕਿਵੇਂ ਆਏ? ਤੁਸੀਂ ਪਹਿਲਾਂ ਆਏ ਕਿ ਜਾਂ ਹਰਮਿੰਦਰ ਜੀ ਤੁਸੀਂ ਪਹਿਲਾਂ ਆਏ ਆਸਟ੍ਰੇਲੀਆ? ਅਸੀਂ ਇਕੱਠੇ ਗਏ ਜੀ। ਇਕੱਠੇ ਆਏ ਸੀ? ਕਿਵੇਂ ਸਟੂਡੈਂਟ ਹੋ ਕੇ ਸਟੂਡੈਂਟ? ਹਾਂਜੀ, ਅਸੀਂ 2009 ਦੇ ਵਿੱਚ ਸਟੂਡੈਂਟ ਵੀਜ਼ੇ ਤੇ ਇੱਥੇ ਆਏ ਸੀ? ਹਾਂਜੀ, ਤੇ ਉਦੋਂ ਮੈਂ ਸਟੂਡੈਂਟ ਸੀ ਤੇ ਮੇਰੇ ਨਾਲ ਡਿਪੈਂਡੈਂਟ। ਅੱਛਾ, ਕੋਰਸ ਕਰ ਕੀਤਾ ਆਪਾਂ ਤੋਂ? ਕੋਰਸ ਦੀ ਲਿਸਟ ਬਹੁਤ ਵੱਡੀ ਆ। ਕਈ ਕਿਤੇ ਹੋਣੇ? ਹਾਂਜੀ, ਬਹੁਤ ਜਿੱਦਾਂ ਕਹਿੰਦੇ PR ਦੇ ਰਸਤੇ ਲਈ ਹੈ ਨਾ, ਕਿ ਸਾਰਾ ਕੁਝ ਇਹ ਕਰਦੇ ਰਹੇ। ਪਹਿਲਾਂ ਕੁੱਕਰੀ ਤੋਂ ਸਟਾਰਟ ਹੋਏ ਸੀਗੇ ਜੀ, ਦੈਨ ਐਂਡ ਆਪਾਂ ਆਰਮੀ ਦੇ ਵਿੱਚ। ਸਾਰੀਆਂ ਕਿਤਾਬਾਂ ਹੀ ਪੜ੍ਹਦੇ। ਤਾਂ ਕਿੰਨਾ ਚਿਰ ਲੱਗਾ ਤੁਹਾਨੂੰ ਪੱਕੇ ਹੋਣ ਨੂੰ? ਅਸੀਂ 2016 ਦੇ ਵਿੱਚ ਪੱਕੇ ਹੋਏ ਆ ਤੇ 2009 ਦੇ ਆਏ ਹੋਏ ਤੇ 7 ਸਾਲ ਲੱਗੇ ਪੱਕੇ ਹੋਣ ਲੱਗ ਨੂੰ। ਗਏ। ਬੜੀ ਲੰਬੀ ਭਗਤੀ ਕਰਨੀ ਪਈ। ਬਾਲੀਆਂ ਕਿਤਾਬਾਂ ਬਣੀਆਂ ਨੇ। ਕਈ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪਿਆ ਹੋਣਾ? ਹਾਂਜੀ, ਜਿੱਦਾਂ ਅਸੀਂ ਆਸਟ੍ਰੇਲੀਆ ਚ ਆਏ ਆ, ਇਹ ਤਾਂ ਕਹਿ ਨਹੀਂ ਸਕਦੇ ਕਿ ਹਨਾ ਈਜ਼ੀ ਸੀਗਾ, ਕਿ ਇੱਕ ਅਰਲੀ ਏਜ ਚ ਸੀਗੇ, ਯੰਗ ਏਜ ਚ ਆਪਣੇ 20s ਚ ਹੀ ਅਸੀਂ ਆ ਗਏ ਸੀਗੇ। ਤੇ ਉੱਥੇ ਜਿੱਦਾਂ ਹਰਮਿੰਦਰ ਜਿਆਦਾ ਸ਼ਹਿਰ ਚ ਰਹਿਣ ਵਾਲੇ ਤੇ ਚਲੋ ਅਸੀਂ ਤਾਂ ਪਿੰਡ ਵਾਲੇ ਸੀਗੇ ਤੇ ਥੋੜਾ ਇੰਨਾ ਨਹੀਂ ਸੀਗਾ। ਤੇ ਇਹਨਾਂ ਨੂੰ ਵੀ ਸੀ ਕਿ ਹਾਰਡ ਆ ਕਿ ਇੱਥੇ ਆ ਕੇ ਸਾਰਾ ਕੁਝ, ਇਹਨਾਂ ਨੇ ਆ ਕੇ ਇੱਥੇ ਫਾਰਮ ਵਿੱਚ ਜ਼ਿਆਦਾ ਕੰਮ ਕੀਤਾ, ਜਿਹਦੇ ਕਰਕੇ ਥੋੜਾ ਜਿਹਾ ਲੱਗਦਾ ਸੀ ਕਿ ਨਹੀਂ ਵਾਪਸ ਜਾਈਏ ਉੱਥੇ ਹਜੇ ਵਧੀਆ ਆ ਆਪਣੀ ਹੈ ਨਾ ਲਾਈਫ, ਕਿ ਪੇਰੈਂਟਸ ਤੇ ਜ਼ਿਆਦਾ ਡਿਪੈਂਡੈਂਟ ਸੀ ਜਾਂ ਉੱਥੇ ਇਨਕਮ ਸੋਰਸ ਆਪਣੇ ਇਦਾਂ ਦੇ ਸੀ ਕਿ ਸਾਨੂੰ ਫਿਜ਼ੀਕਲ ਕੰਮ ਕਰਨ ਦੀ ਇੰਨੀ ਲੋੜ ਨਹੀਂ ਸੀਗੀ। ਤੇ ਪਰ ਇੱਕ ਮੈਂ ਕਹਿੰਦੀ ਮੈਂ ਜਿੱਦੀ ਸੀ, ਮੈਂ ਕਹਿੰਦੀ ਅਸੀਂ ਪਿੰਡਾਂ 'ਚ ਕੀਤਾ ਹੋਇਆ ਕੰਮ ਇਸ ਓਕੇ ਆ। ਤੇ ਉਹੀ ਉਸ ਤੋਂ ਬਾਅਦ ਅਸੀਂ ਰੈਗੂਲਰ ਆਪਣਾ ਕੰਮਕਾਰ ਖੇਤਾਂ 'ਚ ਵੀ ਕੀਤਾ, ਰੀਅਲ ਐਸਟੇਟ ਦਾ ਵੀ ਕੀਤਾ ਤੇ ਭਾਜੀ ਫਿਰ ਹੁਣ ਆਰਮੀ ਦੇ ਵਿੱਚ ਵੀ ਸਰਵ ਕਰਦੇ ਪਏ। ਮੈਂ ਕਈ ਵਾਰੀ ਸੁਣਿਆ ਜਿਹੜੇ ਆਪਣੇ ਖਾਸ ਕਰਕੇ ਸਟੂਡੈਂਟ ਇੱਥੇ ਆਏ ਨੇ ਜਿਨ੍ਹਾਂ ਨੇ ਫਾਰਮਿੰਗ ਵਿੱਚ ਕੰਮ ਕੀਤਾ ਜਾਂ ਰੈਸਟੋਰੈਂਟਾਂ ਦੇ ਵੀ ਕੰਮ ਕੀਤਾ, ਕਈ ਵਾਰ ਹੁਣ ਇੱਦਾਂ ਦੀ ਹੁੰਦੀ ਰਹੀ ਕਿ ਉਹ ਕੰਮ ਕਰਦੇ ਰਹੇ, ਕਹਿਣਾ 2 ਵੀਕਾਂ ਪਹਿਲਾਂ ਟ੍ਰੇਨਿੰਗ ਕਰ ਲਓ ਫਿਰ ਤੁਹਾਨੂੰ ਪੈਸੇ ਦੇਵਾਂਗੇ, ਹੈ ਨਾ। ਜਦੋਂ 2 ਹਫ਼ਤੇ ਆਉਣੇ ਤਾਂ ਕਈ ਵਾਰੀ ਉਹਨੂੰ ਕਹਿਣਾ ਵੀ ਨਹੀਂ ਤੁਸੀਂ ਇਸੇ ਕਾਬਲ ਹੀ ਹੈ ਨਹੀਂ, ਹੈ ਕਿ ਨਹੀਂ। ਜਾਂ ਕਈਆਂ ਦੇ, ਹੁਣ ਮੈਂ ਕਹਿਣਾ ਵੀ ਨਹੀਂ ਮੰਗਦਾ ਵੀ ਕਈਆਂ ਦੇ ਪੈਸੇ ਮਰ ਗਏ, ਜਾਂ ਕਿਸੇ ਨੇ ਕਹਿੰਦਾ ਚਲੋ ਜੀ ਇੱਦਾਂ ਕਰੋ ਅਸੀਂ ਕੰਮ ਤੁਹਾਨੂੰ ਮੁਫਤ ਕਰ ਦਿੰਦੇ ਹਾਂ, ਸਾਨੂੰ PR ਦਵਾ ਦਿਓ। ਕੋਈ ਤੁਹਾਡਾ ਇਹੋ ਜਿਹਾ ਮਸਲਾ ਤਾਂ ਨਹੀਂ ਹੋਇਆ? ਨਹੀਂ, ਮੈਂ ਕਹਿੰਦੀ ਇਹ ਮੈਂ ਵਾਹਿਗੁਰੂ ਜੀ ਦੀ ਇਹ 'ਚ ਕਹੂੰਗੀ ਕਿ ਸਾਡੀ ਬਹੁਤ ਹੈਲਪ ਕੀਤੀ ਆ, ਕਿ ਜੇ ਫਾਰਮਿੰਗ 'ਚ ਵੀ ਕੰਮ ਕੀਤਾ ਤੇ ਪਹਿਲੇ ਦਿਨ ਤਾਂ ਵਧੀਆ ਹੀ ਸੀ ਉੱਥੇ ਕੰਮ, ਜਿਹੜਾ ਹਾਂਜੀ ਚੰਗੇ ਇਨਸਾਨ ਇੱਦਾਂ ਮਿਲਦੇ ਰਹੇ ਹੈ ਨਾ, ਲਾਈਨ ਅਪ ਹੁੰਦੀ ਰਿਹਾ ਸਾਰਾ ਕੁਝ, ਕਿ ਸ਼ੈੱਡ ਦੇ ਵਿੱਚ ਕੰਮ ਹੁੰਦਾ ਸੀਗਾ ਹੈ ਨਾ, ਕਿ ਬਾਕੀ ਜੋ ਕੁੜੀਆਂ ਨੂੰ ਬਾਹਰ ਕਰਨਾ ਤੇ ਮੈਨੂੰ ਸ਼ੈੱਡ ਦੇ ਵਿੱਚ। ਤੇ ਉਸ ਤੋਂ ਬਾਅਦ ਬਾਹਰ ਵੀ ਆਪਣੀ ਚੁਆਇਸ ਨਾਲ ਜਾਣਾ ਕਿ ਹਾਂ ਨਹੀਂ ਅਸੀਂ ਜਦੋਂ ਕਹਿੰਦੇ ਕਿ ਐਗਰੀਡ ਥੋੜਾ ਹੁੰਦਾ ਸੀ ਵੱਧ ਕੰਮ ਕਰੀਏ। ਤੇ ਉਸ ਤੋਂ ਬਾਅਦ ਜੋ ਰੀਅਲ ਐਸਟੇਟ 'ਚ ਵੀ ਆਏ ਆ, ਇਹਦੇ ਵਿੱਚ ਵੀ ਪਹਿਲੇ ਦਿਨ ਤੋਂ ਪੇਡ ਜੌਬ। ਅੱਛਾ, ਤੁਸੀਂ ਰੀਅਲ ਐਸਟੇਟ 'ਚ ਵੀ ਕੰਮ ਕਰ ਚੁੱਕੇ ਹੋ? ਹਾਂਜੀ, ਰੀਅਲ ਐਸਟੇਟ ਦਾ ਵੀ 3 ਸਾਲ ਕੀਤਾ। ਅੱਛਾ, ਤੇ ਜਦੋਂ ਮੈਨੂੰ ਇਹ ਦੱਸੋ ਵੀ ਕੰਮ ਤੁਸੀਂ ਕੀਤਾ ਕਿਹੜਾ ਨਹੀਂ ਪਹਿਲਾਂ? ਇਹ ਕੁਐਸਚਨ ਬਣਦਾ ਵਾ ਜੀ। ਕਿ ਤੁਹਾਡੀਆਂ ਗੱਲਾਂ ਤੋਂ ਲੱਗਦਾ ਵੀ ਸਾਰੇ ਕੰਮ ਕਰਕੇ ਦੇਖ ਲੈ। ਹਾਂਜੀ, ਅਸੀਂ ਕੰਮ ਮੈਂ ਕਹਿੰਦੇ ਕਿ ਥੱਲੇ ਤੋਂ ਆਪਣੀ ਕਲੀਨਿੰਗ ਦਾ ਅਸੀਂ ਆਪਣਾ ਬਿਜ਼ਨਸ ਕਰਦੇ, ਜਦੋਂ PR ਹੋਏ ਅਸੀਂ ਐਜ਼ ਏ ਕਲੀਨਿੰਗ ਬਿਜ਼ਨਸ 'ਚ ਹੋਏ ਆ। ਅੱਛਾ, ਤੇ ਉਹ 4-5 ਸਾਲ ਅਸੀਂ ਕਲੀਨਿੰਗ ਦਾ ਕੰਮ ਹੈ ਨਾ, ਕਮਰਸ਼ੀਅਲ। ਅੱਛਾ, ਜਿਹੜੇ ਹੁਣ ਸਾਡੇ ਸਰੋਤੇ ਇਸ ਵੇਲੇ ਜਾਂ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਇੰਡੋ TV ਤੇ, ਇਹ ਗੱਲ ਨੋਟ ਕਰ ਲਓ ਵੀ ਕਲੀਨਿੰਗ ਦਾ ਆਪਣਾ ਬਿਜ਼ਨਸ ਲੈ ਕੇ ਵੀ ਤੁਸੀਂ ਪੱਕੇ ਹੋ ਸਕਦੇ ਹੋ। ਇਹ ਗੱਲ ਸੱਚ ਅੱਜ ਕਿ ਨਹੀਂ? ਹਾਂਜੀ, ਜਦੋਂ ਅਸੀਂ ਹੋਏ ਨਾ ਭਾਜੀ ਉਦੋਂ ਕੋਈ ਹੋਇਆ ਨਹੀਂ ਸੀ ਪਹਿਲਾਂ। ਅੱਛਾ, ਪਹਿਲੀ ਗੱਲ ਉਦੋਂ ਜਦੋਂ ਵੀ ਕਿਸੇ ਨੇ ਤਾਂ ਪੁੱਛਣਾ, ਉਹ ਕਹਿੰਦੇ ਇਹ ਤਾਂ ਚੀਜ਼ ਹੈ ਨਹੀਂ ਗੀ, ਐਗਜ਼ਿਸਟ ਨਹੀਂ ਕਰਦੀ। ਬਟ ਮੈਂ ਕਹਿੰਦੀ ਕਿ ਜਦੋਂ ਤੁਹਾਨੂੰ ਦੱਸਿਆ ਕਿ ਸਾਨੂੰ ਮੋਰੇ ਬੰਦੇ ਰੱਬ ਇਦਾਂ ਦੇ ਮਿਲਾਉਂਦਾ ਰਿਹਾ ਕਿ ਜਿਹੜੀ ਚੀਜ਼ ਲੱਗਦੀ ਸੀ ਕਿ ਹੋ ਨਹੀਂ ਸਕਦੀ, ਉਹ ਹੁੰਦੀ ਰਹੀ ਸਾਡੇ ਲਈ। ਤੇ ਕਿਸੇ ਨੇ ਵੀ ਆਪਣੇ ਆਪ ਨੂੰ ਕਦੇ ਸਪਾਂਸਰ ਨਹੀਂ ਸੀ ਕੀਤਾ, ਤੇ ਅਸੀਂ ਸਾਨੂੰ ਆਪਣੀ ਜਿਹਦਾ ਕਹਿੰਦੇ ਨਾਉਨ ਦੇ ਵਿੱਚ ਪਹਿਲੇ ਸੀਗੇ ਕਿ ਜਿਨ੍ਹਾਂ ਨੇ ਅਸੀਂ ਆਪਣਾ ਬਿਜ਼ਨਸ ਆਪਣੇ ਆਪ ਨੂੰ ਆਪੇ ਹੀ ਸਪਾਂਸਰ ਕੀਤਾ ਸੀ। ਵਾਹ ਜੀ ਵਾਹ, ਫਿਰ ਤਾਂ ਤੁਹਾਨੂੰ ਮੁਬਾਰਕਬਾਦ ਬਾਣੀ ਦੋਨਾਂ ਨੂੰ, ਵੈਲ ਡਨ ਤੁਸੀਂ, ਹੈਨਾ। ਤੇ ਗੁਰਸੇਵਕ ਸਿੰਘ ਜੀ, ਤੁਹਾਡਾ ਆਪਣਾ ਰੋਲ ਕੀ ਆ? ਤੁਸੀਂ ਇੱਥੇ ਕਦੋਂ ਆਏ ਤੇ ਕਦੋਂ ਵਾਪਸ ਗਏ, ਕਦੋਂ ਮੁੜ ਕੇ ਫਿਰ ਆਏ? ਮੇਰਾ ਇੱਦਾਂ ਰਿਹਾ ਕਿ ਮੈਂ 2008 ਚ ਆਇਆ। ਹਾਂਜੀ, ਪਹਿਲਾਂ ਮੈਂ ਭੈਣ ਉਹਨਾਂ ਤੋਂ ਪਹਿਲਾਂ 1 ਸਾਲ ਪਹਿਲਾਂ ਇੱਥੇ ਆਸਟ੍ਰੇਲੀਆ ਚ ਆ ਗਿਆ ਸੀਗਾ। ਤੇ ਮੈਨੂੰ ਇਦਾਂ ਸੀਗਾ ਕਿ ਸਾਡੀ ਰਿਸ਼ਤੇਦਾਰੀ ਸੀ ਕੈਨੇਡਾ 'ਚ। ਉਸ ਏਜ 'ਚ ਐ ਹੁੰਦਾ 18 ਸਾਲਾਂ ਦੇ ਸੀਗੇ ਕਿ ਰਿਸ਼ਤੇਦਾਰਾਂ ਕੋਲ ਨਹੀਂ ਜਾਣਾ। ਅੱਛਾ, ਕਿਤੇ ਨਾ ਕਿਤੇ ਮੈਂਟੈਲਿਟੀ ਇਦਾਂ ਦੀ ਹੁੰਦੀ, ਇੰਡੀਪੈਂਡੈਂਸ ਚਾਹੀਦੀ ਸੀ, ਇੰਡੀਪੈਂਡੈਂਟ ਰਹਿਣਾ। ਪਰ ਜਦੋਂ ਤੁਸੀਂ ਇੱਥੇ ਉਤਰਦੇ ਹੋ ਫਿਰ ਪਤਾ ਲੱਗਦਾ ਨਹੀਂ ਰਿਸ਼ਤੇਦਾਰਾਂ ਕਿੱਥੇ ਰਹਿਣਾ ਸੀ। ਤਾਂ ਉਹ ਸਬੱਬ ਬਣਿਆ ਕਿ ਉਦੋਂ ਇੱਕ ਰੁਝਾਨ ਸੀ ਬ੍ਰਿਸਬੇਨ ਦਾ, ਕਿ ਬ੍ਰਿਸਬੇਨ ਦੇ ਵੀਜ਼ੇ ਜ਼ਿਆਦਾ ਆਉਂਦੇ ਸੀਗੇ ਕੰਪੇਅਰ ਟੂ ਸਿਡਨੀ ਤੇ ਮੈਲਬਰਨ ਜੀ। ਤੇ ਬਸ ਉਹ ਰੁਝਾਨ ਦੇ ਨਾਲ ਇੱਥੇ ਬ੍ਰਿਸਬੇਨ ਪਹੁੰਚ ਗਏ। ਫਿਰ ਇਹਨਾਂ ਦਾ ਸਬੱਬ ਬਣਿਆ, ਇਹ ਆ ਗਏ। ਅੱਛਾ, ਤੁਸੀਂ ਪਹਿਲੋਂ ਆਏ ਇਹਨਾਂ ਤੋਂ? ਹਾਂਜੀ, ਮੈਂ ਪਹਿਲਾਂ ਆਇਆ ਇਹਨਾਂ ਤੋਂ। ਤੇ ਫਿਰ ਜਿਹੜੀ ਕਿ ਸਬੱਬ ਬਣਦਾ ਕਿ ਅਸੀਂ ਇਕੱਠੇ ਰਹੇ, ਕਿ ਮੈਚ ਕ੍ਰੈਡਿਟ ਹਰਮਿੰਦਰ ਨੂੰ ਦਊਂਗਾ, ਉਹਦਾ ਸੁਭਾਅ ਹੈਗਾ ਮਿਲਣਸਾਰ। ਜੇ ਕਿਤੇ ਮੈਂ ਕਹਿ ਦੇਣਾ ਕਿ ਨਹੀਂ ਅਸੀਂ ਇਦਾਂ ਕਰ ਲਈਏ ਹੋਰ ਕਰ ਲਈਏ, ਕਹਿਣਾ ਨਹੀਂ ਜਿੱਥੇ ਵੀ ਰਹਿਣਾ ਅਸੀਂ ਇਕੱਠੇ ਰਹਿਣਾ। ਬੇਸ਼ੱਕ ਚਲੋ ਜੌਬ ਦੇ ਕਰਕੇ ਅੱਗੇ ਪਿੱਛੇ ਹੋਣਾ ਪੈਂਦਾ, ਕਰਨਾ ਪੈਂਦਾ ਹੈ, ਪਰ ਜਿਹੜੀ ਕਿ ਇੱਕ ਬੇਸ ਸਾਡਾ ਇਦਾਂ ਹੁੰਦਾ ਸੀ ਕਿ ਇਕੱਠੇ ਆ। ਉਹ ਯੂਨਿਟੀ ਨੇ ਸਾਨੂੰ ਮਤਲਬ ਬਹੁਤ ਸਹਿਯੋਗ ਰਿਹਾ ਇੱਕ ਦੂਜੇ ਨਾਲ, ਜਿਹਨੂੰ ਦੀ ਤਾਕਤ ਵੀ ਮਿਲਦੀ ਨਾ। ਜੀ ਜੀ ਜੀ। ਫਿਰ
ਗੁਰਪ੍ਰੀਤ ਦਾ ਇਦਾਂ ਸੀ ਜਿੱਦਾਂ ਨੇ ਦੱਸਿਆ ਕਿ ਜੌਬ ਦਾ ਇਹਦੇ ਵਿੱਚ ਨਾ ਨਕਾਰਾਤਮਕ ਹੈ ਨਹੀਂ ਗੀ, ਭਾਵਨਾ ਹੀ ਹੈ ਨਹੀਂ ਗੀ ਬਿਲਕੁਲ। ਜਦੋਂ ਕੋਈ ਕੰਮ ਦੀ ਗੱਲ ਕਰਨੀ ਆ ਨਿਕਲਣਾ ਨਹੀਂ ਹੋ ਜਾਊਗਾ, ਕਰਨਾ ਆ। ਐਦੀ ਉਹ ਜਿਹੜੀ ਕੰਪਨੀ ਸੀਗੀ ਕੀਤੀ ਤੇ ਉਹ ਮੇਰੇ ਲਿੰਕ 'ਚ ਸੀਗੇ, ਕੰਟੈਕਟ ਸੀਗੇ ਕਿ ਅਸੀਂ ਆਪਣਾ ਕੰਟਰੈਕਟ ਲੈ ਲਈਏ ਤੇ ਕਲੀਨਿੰਗ ਦਾ ਤੇ ਕਿਉਂਕਿ ਮੈਂ ਕੰਸਟਰਕਸ਼ਨ ਸਾਈਟ ਤੇ ਕੰਮ ਕਰਦਾ ਹੁੰਦਾ ਸੀ ਨਾ, ਤੇ ਉਹ ਬਣ ਗਏ ਸਬੱਬ। ਤਾਂ ਇਹਨੂੰ ਸੀਗਾ ਨਹੀਂ ਮੈਂ ਰਨ ਕਰ ਲੂੰਗੀ, ਮੈਂ ਪੇਪਰ ਵਰਕ ਆਪੇ ਦੇਖ ਲੂੰਗੀ, ਮੈਂ ਸਾਰੀ ਜਿਹੜੀ ਕਿ ਜਿਹੜੇ ਰੱਖਣੇ ਆ ਵਰਕਰ ਰੱਖਣੇ ਆ ਉਹ ਮੈਂ ਕਰ ਲੂੰਗੀ। ਤਾਂ ਮੈਂ ਕਿਹਾ ਠੀਕ ਆ। ਹੁਣ ਵੀ ਜਦੋਂ ਕੋਈ ਕੰਮ ਹੁੰਦਾ ਆ ਇਹਦੀ ਪਹਿਲਾਂ ਹੁੰਦਾ ਕੋਈ ਨਹੀਂ ਕਰ ਲਾਂਗੇ। ਸੋ ਉਸ ਪੋਜ਼ਿਟਿਵ ਸੋਚ ਨੇ ਨਾ ਲਈ ਰੱਖਿਆ ਇੱਥੇ ਤੱਕ। ਤੇ ਫਿਰ ਤੁਸੀਂ ਇੰਡੀਆ ਚਲੇ ਗਏ, ਜਾਣਾ ਪਿਆ ਜਾਂ ਤੁਹਾਨੂੰ ਕਹਿ ਲਓ, ਤਾਂ ਮੁੜ ਕੇ ਫਿਰ ਤੁਸੀਂ ਆਏ ਵਾਪਸ? ਉਦੋਂ ਸੀਗਾ ਕਿ ਚਲੋ ਆਨੰਦ ਕਾਰਜ ਘਰਦਿਆਂ ਨੂੰ ਸੀਗਾ ਕਿ ਇੱਥੇ ਆ ਕੇ ਵਿਆਹ, ਅੱਛਾ ਵਿਆਹ ਪੰਜਾਬ ਆ ਕੇ ਹੁਣ ਕਰਾ ਲਾ। ਤੇ ਫਿਰ ਮੈਂ ਪੰਜਾਬ ਚਲਾ ਗਿਆ। ਫਿਰ ਉਸ ਤੋਂ ਬਾਅਦ ਵਾਪਸ ਕਿਹੜੇ ਸਾਲ ਦੀ ਗੱਲ ਹੈ? ਇਹ 2018 2018 ਵਾਪਸ ਚਲੇ ਗਏ? ਹਾਂਜੀ 2018 ਚ ਵਾਪਸ ਗਿਆ। ਤੇ ਉਸ ਤੋਂ ਬਾਅਦ ਹੁਣ ਵਾਪਸ ਕਦੋਂ ਆਏ? ਵਾਪਸ ਮੈਂ ਹੁਣ ਪਿਛਲੇ ਸਾਲ। ਅੱਛਾ ਅਜੇ ਨਵੇਂ ਹੀ ਆ ਮੁੜ ਕੇ ਫਿਰ? ਮੁੜ ਕੇ ਨਵੇਂ ਹੀ ਆ। ਹਾਂਜੀ। ਤਾਂ ਫਿਰ ਪਰ ਉੱਥੇ ਏਦਾਂ ਸੀਗਾ ਕਿ ਜਦੋਂ ਲੋਕਡਾਊਨ ਚੱਲ ਗਿਆ ਫਿਰ ਪੇਰੈਂਟਸ ਇਕੱਲੇ ਸੀਗੇ, ਕੋਈ ਮੇਰਾ ਛੋਟਾ ਬ੍ਰਦਰ ਵੀ ਇੱਥੇ ਆ ਗਿਆ ਸੀ ਆਸਟ੍ਰੇਲੀਆ ਜੀ। ਤਾਂ ਉਹ ਮੈਨੂੰ ਏਦਾਂ ਸੀਗਾ ਕਿ ਪੇਰੈਂਟਸ ਦੇ ਕੋਲ ਕੋਈ ਨਾ ਕੋਈ ਚਾਹੀਦਾ। ਤਾਂ ਹੁਣ ਵੀ ਜਿੱਦਾਂ ਅਸੀਂ ਮਿਸ ਕਰਦੇ ਹਾਂ, ਮੈਂ ਆ ਤਾਂ ਬੇਸ਼ੱਕ ਗਿਆ ਪਰ ਧਿਆਨ ਕਿਤੇ ਉੱਥੇ ਰਹਿੰਦਾ ਆ ਜੀ। ਬਿਲਕੁਲ ਪੇਰੈਂਟਸ ਇਕੱਲੇ ਆ ਕਿ ਕਿੱਦਾਂ, ਕਿਉਂਕਿ ਏਦਾਂ ਹੋ ਜਾਂਦਾ ਕਿ ਜਿੱਦਾਂ ਦੱਸਿਆ ਕਿ ਅਸੀਂ 5 ਭੈਣ ਭਰਾ ਆ, ਸਾਰੇ ਬਾਹਰ ਆ, ਫਿਰ ਉਹ ਧਿਆਨ ਉੱਥੇ ਹੀ ਰਹਿੰਦਾ ਹੈ ਕਿ ਨਹੀਂ ਯਾਰ ਕੋਈ ਨਾ ਕੋਈ ਉਹਨਾਂ ਦੇ ਨਾਲ ਚਾਹੀਦਾ। ਜੀ ਜੀ ਜੀ। ਅੱਛਾ ਗੁਰਪ੍ਰੀਤ, ਬਾਕੀ ਦੇ ਕੰਮ ਤੁਸੀਂ ਸਾਰੇ ਕਰ ਲਏ, ਹਾਂਜੀ। ਵੀ ਆਰਮੀ ਵਿੱਚ ਜੁਆਇਨ ਕਰਨ ਦਾ ਤੁਹਾਨੂੰ ਖਿਆਲ ਕਿਵੇਂ ਆਇਆ? ਜਿੱਦਾਂ ਕੀ ਤੁਸੀਂ ਬਾਲੀਵੁੱਡ ਦੀਆਂ ਮੂਵੀਆਂ ਤਾਂ ਨਹੀਂ ਦੇਖਦੇ ਹੁੰਦੇ ਸੀ? ਨਹੀਂ, ਬਾਲੀਵੁੱਡ ਤੋਂ ਮੈਂ ਇੰਨੀ ਜ਼ਿਆਦਾ ਇੰਪ੍ਰੈਸ ਨਹੀਂ ਹੈਗੀ ਅੱਛਾ ਅੱਛਾ। ਤੇ ਮੈਂ ਕਹਿ ਸਕਦੀ ਕਿ ਇਹ ਜਿਹੜਾ ਕਹਿ ਦੋ ਕਿ ਮੈਂ ਕਹਿੰਦੇ ਕਿ ਆਪਣੇ ਆਪ ਰਸਤੇ ਬਣਦੇ ਰਹੇ ਆ ਨਾ, PR ਤੱਕ ਵੀ, ਉਸ ਤੋਂ ਬਾਅਦ ਦੇ ਵੀ। ਤੇ ਇਹ ਜਿੱਦਾਂ ਮੈਂ ਥੋੜਾ ਜਿਹਾ ਕਹਿ ਦੋ ਹੈਲਥ ਵਾਈਜ਼ ਡਾਊਨ ਜਾਣ ਲੱਗ ਗਈ ਸੀਗੀ। ਅੱਛਾ। ਕਿ ਮੈਨੂੰ ਕੋਲੇਸਟ੍ਰੋਲ ਦੀ ਕਾਫੀ ਬਿਮਾਰੀਆਂ ਜਿੱਦਾਂ ਕਹਿੰਦੇ ਨੇ ਤੁਹਾਨੂੰ ਫੜਨ ਲੱਗ ਗਈਆਂ ਕਿ ਹਨਾ। ਤੇ ਦੈਨ ਮੈਂ ਜਿਮ ਜੁਆਇਨ ਕੀਤਾ। ਜਦੋਂ ਜਿਮ ਜੁਆਇਨ ਕੀਤਾ ਉੱਥੇ ਮੇਰੀ ਕੰਪਨੀ ਮਿਲੀ ਮੈਨੂੰ, ਜਿਹੜੀਆਂ ਕੁੜੀਆਂ ਨੇਵੀ 'ਚ ਸਰਵ ਕਰ ਰਹੀਆਂ ਸੀ, ਈਵਨ ਆਫੀਸਰ ਸੀਗੇ। ਅੱਛਾ। ਦੈਨ ਉਹਨਾਂ ਨੇ ਮੈਨੂੰ ਪੁੱਛ ਕੀਤਾ ਕਿ ਤੂੰ ਡਿਫੈਂਸ 'ਚ ਕਿਉਂ ਨਹੀਂ ਹੋ ਰਹੀ, ਕਿ ਅਸੀਂ ਉਹਨਾਂ ਨੇ ਮੇਰੀ ਜਾਣੀ ਕਿ ਕਹਿ ਦੋ ਹੈਲਥ ਵਾਈਜ਼ ਕਾਫੀ ਹੈਲਪ ਕੀਤੀ ਮੈਨੂੰ ਨਾ, ਮੁੜ ਕੇ ਟਰੈਕ ਤੇ ਲੈ ਕੇ ਆਏ ਆ। ਦੈਨ ਫਿਰ ਉਹਨਾਂ ਨੇ ਜਾਣੀ ਕਿ ਮੈਂ ਕਹਿੰਦਾ ਮੇਰਾ ਫਸਟ ਇਨੀਸ਼ੀਅਲ ਟੈਸਟ ਵੀ ਉਹਨਾਂ ਨੇ ਹੀ ਪਾਸ ਕਰਵਾਇਆ। ਅੱਛਾ। ਮੇਰਾ ਆਪਣਾ ਉਹਦੇ ਵਿੱਚ ਕੋਈ ਲੈਣ ਦੇਣ ਸੀ, ਈਵਨ ਇਹਨਾਂ ਘਰ 'ਚ ਕਿਸੇ ਨੂੰ ਇਹ ਚੀਜ਼ ਨਹੀਂ ਸੀ ਪਤਾ ਕਿ ਮੈਂ ਡਿਫੈਂਸ ਦੀ ਤਿਆਰੀ ਵੀ ਸ਼ੁਰੂ ਕਰ ਰਹੀ ਹਾਂ। ਅੱਛਾ, ਦੱਸਿਆ ਵੀ ਨਹੀਂ ਘਰ? ਕੁਝ ਵੀ ਨਹੀਂ, ਜਸਟ ਇਦਾਂ ਸੀ ਕਿ ਇੱਕ ਮਜ਼ਾਕ ਆ, ਚੱਲ ਦੇਖਦੇ ਆ ਕਿ ਕਰਿਆ ਹੋਣਾ ਕਿ ਨਹੀਂ ਹੋਣਾ। ਹਾਂਜੀ, ਇੱਕ ਇਹ ਵੀ ਸੀਗਾ, ਇੱਕ ਇਹ ਸੀ ਕਿ ਲੈਟਸ ਸੀ ਕਿ ਮੈਂ ਕਿੱਦਾਂ ਹੁੰਦਾ, ਕਿਉਂਕਿ ਫਿਜ਼ੀਕਲ ਵੀ ਤੁਹਾਨੂੰ ਪਾਸ ਕਰਨਾ ਪੈਣਾ, ਉਸ ਤੋਂ ਪਹਿਲਾਂ ਤੁਹਾਡਾ ਮੈਡੀਕਲੀ ਸਾਰਾ ਕੁਝ ਹੀ ਹੁੰਦਾ ਆ। ਤੇ ਜਦੋਂ ਤੁਹਾਨੂੰ ਪਤਾ ਕਿ ਤੁਸੀਂ ਅੱਜ ਮੈਡੀਕਲੀ ਡਾਊਨ ਗਏ ਆ, ਇੱਕੋ ਦਮ ਤੁਹਾਨੂੰ ਫਿਰ ਕਵਰ ਅਪ ਕਰਕੇ ਆਉਣਾ ਪੈ ਰਿਹਾ ਆ, ਦੈਨ ਤੁਹਾਨੂੰ ਆਪਣੇ ਆਪ ਤੇ ਵੀ ਇੰਨਾ ਪੂਰਾ ਪਤਾ ਨਹੀਂ ਹੁੰਦਾ। ਸੋ ਕਿਉਂਕਿ ਮੈਂ ਫੈਮਿਲੀ ਦੇ ਵਿੱਚ ਇੰਨੀ ਛੇਤੀ ਨੈਗੇਟਿਵ ਵਾਈਬਸ ਲੈ ਕੇ ਨਹੀਂ ਆਉਂਦੀ, ਮੈਨੂੰ ਹੁੰਦਾ ਜਦ ਪਹਿਲਾਂ ਮੈਂ ਆਪਣੇ ਆਪ ਤੇ ਦੇਖ ਲਾਂ, ਜੇ ਮੈਨੂੰ ਲੱਗਦਾ ਕਿ ਹਾਂ ਹੈਗਾ ਕੁਝ ਵਧੀਆ ਤਾਂ ਫਿਰ ਘਰ ਗੱਲ ਕਰ ਲਾਂਗੇ, ਦੱਸੂਗੀ ਤਾਂ ਕਿ ਇਹਨਾਂ ਨੂੰ ਵੀ ਫਿਰ ਉਹ ਗੁੱਡ એનર્ਜੀ ਹੈ ਨਾ। ਤੇ ਉਹੀ ਹੋਇਆ ਕਿ ਜਦੋਂ ਮੇਰੀ ਇੰਟਰਵਿਊ ਪਾਸ ਹੋ ਗਈ ਆ, ਫਿਰ ਮੈਂ ਹਰਮਿੰਦਰ ਨੂੰ ਫੋਨ ਕਰਕੇ ਹਾਂਜੀ ਮੇਰਾ ਅੱਜ ਇੰਟਰਵਿਊ ਪਾਸ ਹੋ ਗਈ। ਤੇ ਕਹਿੰਦੇ ਕਾਹਦੀ ਹੋਈ? ਇਹਨਾਂ ਨੂੰ ਪਰ ਏਦਾਂ ਹੁੰਦਾ, ਇਹਨਾਂ ਨੇ ਮੈਨੂੰ ਹਮੇਸ਼ਾ ਹਰਮਿੰਦਰ ਨੇ ਇਹ ਕਿਹਾ ਕਿ ਇੱਕ ਹੁੰਦਾ ਨਾ ਤੁਹਾਨੂੰ ਟਰਸਟ ਦੇ ਦਿੱਤਾ ਕਿ ਓਕੇ ਲੈਟ ਡੂ ਇਟ, ਹੈ ਨਾ। ਸੋ ਉਹ ਚੀਜ਼ ਕਰਕੇ ਮੈਨੂੰ ਰਹਿੰਦਾ ਕਿ ਹਾਂ ਇਹਨਾਂ ਨੇ ਹਮੇਸ਼ਾ ਕਹਿਣਾ ਚਲ ਠੀਕ ਆ। ਇਹਨਾਂ ਨੇ ਮੈਨੂੰ ਬਸ ਹਮੇਸ਼ਾ ਇਹ ਪੁੱਛਣਾ, ਮੈਨੂੰ ਉਦੋਂ ਵੀ ਇਹੀ ਪੁੱਛਿਆ ਤੂੰ ਸ਼ੋਰ ਆ, ਤੂੰ ਖੁਸ਼ ਹੋਆ ਕਰਕੇ, ਜਾਣੀ ਕਿ ਜਿਹੜੀ ਇਹ ਚੀਜ਼ ਪੁੱਛਣੀ ਬਹੁਤ ਵੱਡੀ ਗੱਲ ਹੁੰਦੀ ਹੈ। ਹਾਂਜੀ, ਉਹ ਮੇਕ ਸ਼ੋਰ ਕਰਦੇ ਕਿ ਕਿਤੇ ਤੂੰ ਆਪਣੇ ਆਪ ਨੂੰ ਜ਼ਿਆਦਾ ਪੁੱਛ ਤਾਂ ਨਹੀਂ ਕਰ ਰਹੀ ਕਿ ਤੂੰ ਖੁਸ਼ ਨਾ ਹੋਵੇਂ, ਤੂੰ ਉੱਦਾਂ ਹੀ ਕਰਨਾ ਚਾਹ ਰਹੀ ਹੈ। ਕਿ ਇੱਕ ਇਸ ਹਿਸਾਬ ਨਾਲ ਮੈਨੂੰ ਜ਼ਰੂਰ ਪੁੱਛਿਆ, ਮੈਨੂੰ ਕਹਿੰਦੇ ਤੂੰ ਖੁਸ਼ ਵੀ ਹੈਗੀ ਹੈ ਨਾ। ਮੈਂ ਜਦੋਂ ਟ੍ਰੇਨਿੰਗ ਤੇ ਵੀ ਸੀਗੀ, ਜਦੋਂ ਫੋਨ ਕਰਨਾ ਕਿ ਹਾਂ ਗੁਰਪ੍ਰੀਤ ਤੈਨੂੰ ਹੈਗਾ ਨਾ ਕਿ ਤੂੰ ਖੁਸ਼ ਹੋਆ, ਤੂੰ ਕਰ ਰਹੀ ਹੈ ਤੇ ਤੂੰ ਅੰਦਰੋਂ ਤੈਨੂੰ ਖੁਸ਼ੀ ਮਿਲ ਰਹੀ ਹੈ ਕਰਦੇ ਨਾ। ਸੋ ਉਹ ਚੀਜ਼ ਤੁਹਾਨੂੰ ਪੁਸ਼ ਕਰਦੀ ਆ ਕਿ ਆਪਣੇ ਆਪ ਨੂੰ ਹੋਰ ਇੰਪਰੂਵ ਕਰਨ ਲਈ ਕਿ ਨਹੀਂ ਮੈਂ ਕਰ ਸਕਦੇ ਹਾਂ, ਹੈ ਨਾ। ਤੇ ਇਸ ਹਿਸਾਬ ਦਾ ਮੈਂ ਕਹਿੰਦੀ ਮੈਨੂੰ ਸਾਥ ਬਣਿਆ ਰਿਹਾ ਹੁਣ ਕਾਫੀ, ਇਹ ਬੜਾ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ। ਅੱਛਾ, ਫਿਰ ਤੁਸੀਂ ਆਰਮੀ ਵਿੱਚ ਸਿਲੈਕਟ ਹੋ ਗਏ? ਹਾਂਜੀ। ਤਾਂ ਪਹਿਲੀ ਤੁਹਾਡੀ ਪੋਸਟਿੰਗ ਕਿੱਥੇ ਹੋਈ? ਪਹਿਲੀ ਮੇਰੀ ਪੋਸਟਿੰਗ 2 area ਟਾਊਨਸਵਿਲ। ਅੱਛਾ। ਹਾਂਜੀ। ਤੇ ਕਿੰਨੇ ਚਿਰ ਦਾ ਸੀ ਉਹ? ਫਸਟ ਪੋਸਟਿੰਗ ਮੇਰੀ 3 ਸਾਲ ਦੀ ਉੱਥੇ ਰੈਗੂਲਰ। ਤੇ ਜਦੋਂ 4 year ਦਾ ਸਾਈਕਲ ਗਿਣਦੇ ਆ, ਬਟ ਉਹ ਵਿੱਚ ਹੀ ਟ੍ਰੇਨਿੰਗ ਵਿੱਚ ਹੀ, ਕਿਉਂਕਿ ਡਿਊਰਿੰਗ ਕੋਵਿਡ ਸੀਗਾ, ਦੈਨ ਸਟੇ ਇਨ ਦਾ ਹੋਲਡਿੰਗ ਪਲਟੂਨ ਵੀ ਜਿਹੜਾ ਅਸੀਂ ਰਹੇ ਆ ਉਹ ਵੀ ਵਿੱਚ ਹੀ ਕਾਊਂਟ ਹੋ ਗਿਆ, ਹੈ ਨਾ। ਸੋ ਇਨੀਸ਼ੀਅਲ ਉਹਨੂੰ ਤਾਂ ਵੈਸੇ ਪੇਪਰ ਵਰਕ 'ਚ 4 ਸਾਲ ਦੀ ਗਿਣੀ ਗਈ ਆ, ਬਟ ਉਹ ਉੱਦਾਂ ਜੇ ਦੇਖਿਆ ਜਾ ਪ੍ਰੈਕਟੀਕਲੀ 3 ਸਾਲ ਹੀ ਪ੍ਰੋਪਰ ਪੂਰੇ ਬਣਦੇ ਸੀਗੇ। ਤੇ ਆਰਮੀ ਵਿੱਚ ਕਿਹੜਾ ਡਿਵੀਜ਼ਨ ਆਪਣਾ? ਹੁਣ ਅਸੀਂ ਫਸਟ ਡਿਵੀਜ਼ਨ ਦੇ ਵਿੱਚ। ਹਾਂਜੀ ਹਾਂਜੀ। ਤੇ ਕੋਪਰੋਲ ਰੋਲ ਦੇ ਵਿੱਚ ਹੁਣ ਸਰਵ ਕਰ ਰਹੀ ਹਾਂ। ਤੇ ਤੁਹਾਡੇ ਕੀ ਰੋਲ ਹੈ ਉੱਥੇ ਤੁਹਾਡਾ? ਮੈਂ ਲੌਜਿਸਟਿਕ ਦੇ ਵਿੱਚ, ਮੈਂ ਡਿਫੈਂਸ ਦੇ ਵਿੱਚ ਵੇਅਰ ਹਾਊਸ ਕੋਆਰਡੀਨੇਟਰ ਐਜ਼ ਏ ਸਰਵ ਕਰ ਰਹੀ ਹਾਂ। ਜੀ। ਤੇ ਤੁਹਾਡੀ ਡਿਊਟੀ ਹੋਰ ਕਿਹੜੀ ਵਿੱਚ ਉਹਦੇ? ਪਹਿਲਾਂ ਜਿੱਦਾਂ ਕੋਈ
ਹਥਿਆਰ ਖਰੀਦਣੇ ਜਾਂ ਟਰੱਕ ਖਰੀਦਣੇ ਜਾਂ ਉਹਨਾਂ ਦੀ ਮੇਨਟੇਨੈਂਸ ਰੱਖਣੀ? ਯਾ ਦੈਟਸ ਉਹ ਸਾਰਾ ਕੁਝ ਹੀ ਆ, ਇਹ ਸਾਰਾ ਕੁਝ ਹੀ। ਟਰੱਕ ਵੀ, ਮੈਂ ਕਹਿੰਦੀ ਕਿ ਛੋਟੀ ਜਿਹੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦਾ ਸਾਰੀਆਂ ਚੀਜ਼ਾਂ ਅਸੀਂ ਜੋ ਸਾਡੇ ਲੌਜਿਸਟਿਕ ਦੇ ਵਿੱਚ ਸਾਡਾ ਹੁੰਦਾ ਹੈ ਕਿ ਜਿਹੜੀ ਵੀ ਅਸੀਂ ਯੂਨਿਟ ਨਾਲ ਜੁੜਦੇ ਆ ਹੈ ਨਾ, ਕਿ ਉਹਦੀ ਹਰ ਇੱਕ ਚੀਜ਼ ਮੇਨਟੇਨ ਰੱਖਣੀ ਹੈ ਨਾ, ਪ੍ਰਪੇਅਰ ਰਹਿਣਾ। ਤੇ ਜਿੱਦਾਂ ਕਿ ਫਸਟ ਡਿਵੀਜ਼ਨ ਆ, ਸਾਰਿਆਂ ਨੂੰ ਪਤਾ ਹੀ ਹੈ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਫਸਟ ਡਿਵੀਜ਼ਨ ਆਲਵੇਸ ਹੈ ਨਾ ਸਟੈਪ ਅਹੈਡ ਹੀ ਹੁੰਦੀ ਹੈ। ਸੋ ਉਹਦੇ ਕਰਕੇ ਅਸੀਂ ਹਮੇਸ਼ਾ ਰੈਡੀ ਯੂਨਿਟ ਦੇ ਵਿੱਚ ਹੀ ਰਹੀ ਹਾਂ। 2RAR ਵੀ ਰੈਡੀ ਯੂਨਿਟ ਆ ਜਿਹੜੀ ਕਿ ਆਪਣੇ ਬਾਰਡਰ ਤੇ ਹੀ ਰਹਿੰਦੀ ਆ, ਤੇ ਜਿਹੜੀ ਹੁਣ ਵੀ ਆ ਹੈ ਨਾ, ਤੇ 9FS ਵੀ ਇਹ ਵੀ ਰੈਡੀ ਯੂਨਿਟ ਆ। ਸੋ ਹਮੇਸ਼ਾ ਕਿ ਸਾਰਾ ਕੁਝ, ਈਵਨ ਮੈਂ ਕਹਿੰਦੀ ਕਿ ਅਸੀਂ ਡੇ ਟੂ ਡੇ ਵੀ ਜੋ ਵੀ ਸਾਡੇ ਸੋਲਜਰਸ ਨੂੰ ਪ੍ਰੋਵਾਈਡ ਕਰਨਾ ਪੈਂਦਾ ਹੈ ਸਾਨੂੰ, ਅਸੀਂ ਉਹ ਬਾਈ ਜਿਹਦੇ ਵਿੱਚ ਲੌਜਿਸਟਿਕਸ ਨੂੰ ਲੋੜ ਆ ਸਾਰਾ ਕੁਝ। ਹਾਂਜੀ। ਤੇ ਆਰਮੀ ਦੀ ਜਿਹੜੀ ਟ੍ਰੇਨਿੰਗ ਆ, ਹਾਂਜੀ ਤਾਂ ਫੀਲਡ ਟ੍ਰੇਨਿੰਗ ਵੀ ਕੀਤੀ ਹੋਣੀ ਤੁਸੀਂ, ਹਾਂਜੀ ਵੈਪਨ ਹੈਂਡਲਿੰਗ ਵੀ ਕੀਤੀ ਹੋਣੀ ਆ, ਹਾਂਜੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। ਹਾਂਜੀ। ਤੇ ਇਹ ਜਿੱਦਾਂ ਪਹਿਲਾਂ ਇਨੀਸ਼ੀਅਲ ਟ੍ਰੇਨਿੰਗ 'ਚ ਆ ਜਾਂਦਾ ਆ। ਕਿੰਨੇ ਚਿਰ ਦੀ ਹੁੰਦੀ ਹੈ ਇਨੀਸ਼ੀਅਲ ਟ੍ਰੇਨਿੰਗ? ਐਟ ਦਾ ਮੋਮੈਂਟ ਇਹ 9 ਵੀਕ ਦੀ ਚੱਲ ਰਹੀ ਆ, 8 to 9 ਵੀਕ, ਇਹ ਵੇਰੀ ਕਰ ਰਹੀ ਹੈ। ਜਿਹਦੇ ਵਿੱਚ ਫੀਲਡ ਟ੍ਰੇਨਿੰਗ ਹੁੰਦੀ ਤੁਹਾਡੀ? ਹਾਂਜੀ, ਇਹਦੇ ਵਿੱਚ ਫੀਲਡ ਟ੍ਰੇਨਿੰਗ 10 ਡੇਜ਼ ਦੀ ਆ ਜੀ, ਬਟ ਉਸ ਤੋਂ ਪਹਿਲਾਂ ਉਹਦੀ ਪ੍ਰੈਪਰੇਸ਼ਨ ਹੀ ਆ, ਯਾਨੀ ਕਿ ਕਹਿ ਦੋ ਕਿ ਐਂਡ ਜਿਹੜੇ 10 ਦਿਨ ਉਹਨਾਂ ਰੱਖਣਾ ਆ ਨਾ, ਉਹਦੀ ਪ੍ਰੈਪਰੇਸ਼ਨ ਫਸਟ ਜਿਹੜੇ 7 ਵੀਕ ਆ ਉਹ ਕਰਵਾਉਂਦੇ ਆ। ਤੁਹਾਨੂੰ ਫਿਜ਼ੀਕਲੀ ਵੀ ਫਿਟ ਕਰਦੇ ਆ, ਤੁਹਾਡੇ ਕਹਦੇ ਕਿ ਉਹ ਸਾਰਾ ਆਨਲਾਈਨ ਜੋ ਵੀ ਸਿਸਟਮ ਚੱਲਦਾ ਆ ਆਰਮੀ ਦੇ ਵਿੱਚ ਜਾਂ ਡਿਫੈਂਸ ਦੇ ਵਿੱਚ ਪੂਰਾ, ਉਹ ਸਾਰੀ ਤੁਹਾਡੀ ਤਿਆਰੀ ਪਹਿਲੇ 7 ਵੀਕ 'ਚ ਹੁੰਦੀ ਆ। ਉਸ ਤੋਂ ਬਾਅਦ ਫਿਰ ਤੁਸੀਂ ਬਾਹਰ ਜਦੋਂ ਫੀਲਡ 'ਚ ਜਾਂਦੇ ਆ ਤੁਸੀਂ ਟੈਕਟੀਕਲ ਵੀ ਹੁੰਦੇ ਆ? ਹਾਂਜੀ, ਉਹ ਸਾਰਾ ਨੈਵੀਗੇਸ਼ਨ ਹੋ ਗਿਆ, ਸਿਗਨਲਸ ਹੋ ਗਏ, ਐਵਰੀਥਿੰਗ ਜੋ ਵੀ ਸਾਨੂੰ ਐਜ਼ ਏ ਆਰਮੀ ਡਿਫੈਂਸ ਚਾਹੀਦਾ। ਸੋ ਉਹ ਤੁਹਾਨੂੰ ਬੇਸਿਕ ਜਿਹੜੀ ਸਾਡੀ ਚਾਹੀਦੀ ਆ ਗਰਾਊਂਡ ਦੇ ਹਾਊ ਯੂ ਸਰਵਾਈਵ, ਉਹ ਟ੍ਰੇਨਿੰਗ ਆ ਇਨੀਸ਼ੀਅਲ ਦਿੱਤੀ ਜਾਂਦੀ, ਉਹ ਪੂਰੀ ਦਿੱਤੀ ਜਾਂਦੀ ਆ। ਜੇ ਹੁਣ ਸਾਡੇ ਗਾਂ ਬੱਚੇ ਆਰਮੀ ਵਿੱਚ ਭਰਤੀ ਹੋਣਾ ਚਾਹੁੰਦੇ ਹੋਣ, ਹਾਂਜੀ, ਜਿਹੜੀ ਟ੍ਰੇਨਿੰਗ ਆ ਉਹ ਕਿੰਨੀ ਕੁ ਔਖੀ ਟ੍ਰੇਨਿੰਗ ਆ? ਕੀ ਡਿਮਾਂਡ ਆ ਬੋਡੀ ਦੇ ਉੱਤੇ ਉਹਦੀ? ਫਸਟ ਆਫ ਆਲ ਪਹਿਲਾਂ ਤਾਂ ਮੈਂ ਕਹੂੰਗੀ ਕਿ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਕਿ ਚਾਹੀਦਾ ਹੈ। ਮੈਂ ਇਹ ਕਹੂੰਗੀ ਕਿ ਐਵਰੀ ਸਿੰਗਲ ਪੇਰੈਂਟ ਐਜ਼ ਜਿੱਦਾਂ ਅਸੀਂ ਆਏ ਆ ਨਾ, ਕਿ ਆਪਾਂ ਬਾਰਡਰ ਸਟੇਟ ਤੋਂ ਬਿਲੋਂਗ ਕਰਦੇ ਆ, ਹਨਾ, ਕਿਸੇ ਨਾ ਕਿਤੇ ਬੱਚਿਆਂ ਦੇ ਵਿੱਚ ਸਾਡੇ ਪੰਜਾਬੀਆਂ ਸਾਡੇ ਬਲੱਡ ਦੇ ਵਿੱਚ ਹੀ ਆ ਨਾ, ਹੈ ਨਾ, ਉਹੀ ਸਾਡੇ ਬਲੱਡ 'ਚ ਹੈਗਾ ਆ। ਸੋ ਜੇ ਅਸੀਂ ਆਪਣੇ ਬੱਚਿਆਂ ਨੂੰ, ਕਿਉਂਕਿ ਇੱਥੇ ਸਾਡੇ ਕੋਲ ਇਹ ਓਪਰਚੁਨਿਟੀ ਹੈਗੀ ਹੈ ਕਿ ਤੁਸੀਂ ਜੇ ਫੁੱਲ ਟਾਈਮ ਨਹੀਂ ਵੀ ਕਰਨਾ ਹੈ ਨਾ, ਕਿ ਯੂ ਸਰਵ ਜਸਟ ਕਿ ਹਾਂ 1 ਈਅਰ ਜਾਂ ਕੁਝ ਵੀ ਗੈਪ ਈਅਰ ਤੁਸੀਂ ਕਰ ਸਕਦੇ। ਉਹਦੇ ਨਾਲ ਕੀ ਆ, ਬੱਚੇ ਨੂੰ ਇੱਕ ਤਾਂ ਵੈਪਨ ਹੈਂਡਲਿੰਗ ਵਗੈਰਾ ਉਹਦੇ 'ਚ ਆ ਜਾਣੀ ਹੈ, ਤੇ ਵੈਪਨ ਹੈਂਡਲਿੰਗ ਦੇ ਵਿੱਚ ਇਹ ਆ ਕਿ ਤੁਸੀਂ ਇੱਕ ਡਰ ਹੈ ਜਿਹੜਾ ਅੰਦਰ ਵੈਪਨ ਦਾ, ਉਹ ਨਿਕਲ ਜਾਣਾ, ਇੱਕ ਡਿਸਪਲਿਨ ਤੁਹਾਡਾ ਡਿਸਪਲਿਨ ਆਣਾ, ਤੁਹਾਨੂੰ ਪਤਾ ਲੱਗਣਾ। ਕਿਉਂਕਿ ਇੱਕ ਜਿਹੜਾ ਡਰ ਵਾ ਭਾਜੀ, ਮੈਨੂੰ ਲੱਗਦਾ ਕਿ ਉਹ ਤੁਹਾਡੇ ਲਈ ਬਹੁਤ ਬੁਰਾ ਆ, ਕਿਸੇ ਵੀ ਚੀਜ਼ ਤੋਂ ਅਸੀਂ ਲੈ ਲਈਏ ਹੈ ਨਾ। ਤੇ ਜਦੋਂ ਤੁਹਾਨੂੰ ਇਹ ਪਤਾ ਕਿ ਹਾਊ ਯੂ ਹੈਂਡਲ ਦਾ ਵੈਪਨ, ਤੇ ਫਿਰ ਤੁਹਾਡੇ ਅੰਦਰ ਡਰ ਨਿਕਲਦਾ, ਦੈਨ ਤੁਸੀਂ ਵਧੀਆ ਰਹਿੰਦੇ ਆ, ਹੈ ਨਾ। ਤੁਹਾਨੂੰ ਵੈਪਨ ਵਾਸਤੇ ਬੰਦੂਕ, ਰਾਈਫਲ, ਜਿਹੜਾ ਵੀ ਹਥਿਆਰ ਤੁਸੀਂ ਵਰਤਦੇ ਹੋ, ਰਿਸਪੈਕਟ ਹੁੰਦੀ ਉਹਦੇ ਵਾਸਤੇ ਬਹੁਤ। ਹਾਂਜੀ, ਤੇ ਸਾਡੇ ਮੈਂ ਦੇਖਿਆ ਵਿਆਹ ਸ਼ਾਦੀਆਂ ਤੇ ਲੋਕੀ ਜਦੋਂ ਰਾਈਫਲ ਚੱਕਦੇ ਆ ਫੋਕੇ ਹਵਾ 'ਚ ਫਾਇਰ ਪਤਾ ਨਹੀਂ ਆ, ਹੈ ਨਾ, ਕਰਦੇ ਰਹਿੰਦੇ ਆ, ਉਹਨਾਂ ਨੂੰ ਕੋਈ ਰਿਸਪੈਕਟ ਨਹੀਂ ਹੈ ਕਿ ਵੈਪਨ ਨੂੰ ਕਿਵੇਂ ਹੈਂਡਲ ਕਰਨਾ, ਕੀ ਸੇਫਟੀ ਪ੍ਰੋਸੀਜਰ ਉਹਦੇ? ਹਾਂਜੀ, ਐਜ਼ ਅਸੀਂ ਕਹਿੰਦੇ ਅਸੀਂ ਸਿੱਖ, ਹਾਂਜੀ, ਜਿਹਦਾ ਕਿ ਸਾਡੇ ਤਾਂ ਹਥਿਆਰਾਂ ਨਾਲ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਕਿ ਸਾਡੇ ਹੈ ਨਾ ਕਿ ਹੈ ਹੀ ਆ, ਤੇ ਸਾਨੂੰ ਉਹ ਚੀਜ਼ ਲਈ ਮੈਂ ਕਹਿੰਦੀ ਕਿ ਹੋਰ ਵੀ ਜ਼ਿਆਦਾ ਰਿਸਪੈਕਟ ਫਿਰ ਹੋਰ ਬਣਦੀ ਆ ਕਿ ਹਾਂਜੀ ਸਾਨੂੰ ਪਤਾ ਲੱਗਦਾ ਸੀ ਇਹਨੂੰ ਰੱਖਣਾ, ਇਹਨੂੰ ਹਰ ਇੱਕ ਉਹਦੀ ਮੇਨਟੇਨੈਂਸ ਹੈ ਨਾ, ਤੇ ਤੁਸੀਂ ਗਲਤ ਜਗ੍ਹਾ ਤੇ ਫਿਰ ਚੱਕ ਨਹੀਂ ਸਕਦੇ। ਬਿਲਕੁਲ। ਹੁਣ ਆਪਾਂ ਗੱਲ ਕਰਦੇ ਫੀਲਡ ਟ੍ਰੇਨਿੰਗ ਦੀ ਮੁੜ ਕੇ। ਹਾਂਜੀ, ਤੁਹਾਨੂੰ ਫੀਲਡ ਟ੍ਰੇਨਿੰਗ ਕਿਵੇਂ ਲੱਗੀ? ਤੁਹਾਡੇ ਲਈ ਸਖਤ ਲੱਗੀ ਤੁਹਾਨੂੰ, ਕੋਈ ਜਾਂ ਵੀ ਡਰ ਹੀ ਸੀ, ਹੈ ਕੁਝ ਵੀ ਨਹੀਂ? ਨਹੀਂ, ਮੈਂ ਤੁਹਾਨੂੰ ਜੇ ਤਾਂ ਦੇਖਿਆ ਜਾਵੇ ਕਿ ਬੇਸਿਕ ਹੈਗੀ ਤਾਂ ਹਾਰਡ ਆ, ਨੋਟ ਡਾਊਟ, ਹੈ ਨਾ, ਪਰ ਇਹ ਹੈ ਕਿ ਤੁਸੀਂ ਕਿੱਥੋਂ ਆ, ਤੁਹਾਡੇ ਤੁਸੀਂ ਮੈਂਟਲੀ ਕਿੰਨੇ ਕੁ ਪ੍ਰਪੇਅਰ ਆ ਉਸ ਚੀਜ਼ ਲਈ। ਹੁਣ ਫੋਰ ਐਗਜ਼ਾਮਪਲ ਮੇਰੇ ਲਈ ਜਿਹੜੀ ਉਹ ਚੀਜ਼ ਸੀਗੀ ਕਿ ਮੈਂ ਜਦੋਂ ਕੀਤੀ ਆ, ਮੈਨੂੰ ਤਾਂ ਨਾ ਕਿ ਅਸੀਂ ਜਿੱਦਾਂ ਹੁਣ ਕਹਿ ਦੋ ਕਿ ਸਾਖੀਆਂ ਸੁਣੀਆਂ ਹੋਈਆਂ, ਪਾਠ ਕਰਦੇ ਆ, ਜਦੋਂ ਮੈਂ ਜੰਗਲ 'ਚ ਬੈਠੀ ਆ, ਮੈਨੂੰ ਤਾਂ 10ਵੇਂ ਪਿਤਾ ਚੇਤੇ ਆਏ, ਹੈ ਨਾ। ਸਾਨੂੰ ਸਾਹਿਬਜ਼ਾਦੇ ਚੇਤੇ ਆਏ ਕਿ ਅੱਛਾ ਏਦਾਂ ਰਹਿੰਦੇ ਸੀਗੇ, ਸਿੰਘ ਚੇਤੇ ਆ ਰਹੇ ਸੀਗੇ, ਜੋ ਜੰਗਲਾਂ 'ਚ ਉਹਨਾਂ ਨੇ ਟਾਈਮ ਕੱਟਿਆ, ਕਿੱਦਾਂ ਦੀ ਜ਼ਿੰਦਗੀ ਸੀ। ਫਿਰ ਉਸ ਵੇਲੇ ਤੁਸੀਂ ਜ਼ਿਆਦਾ ਗਰਾਊਂਡਡ ਹੁੰਦੇ ਆ, ਤੁਸੀਂ ਕਹਿੰਦੇ ਆ ਕਿ ਵਾਹਿਗੁਰੂ ਕਿ ਸਾਨੂੰ ਇਹ ਟਾਈਮ ਦਿੱਤਾ। ਮੈਂ ਕਹਿੰਦੀ ਕਿ ਦੈਟਸ ਵਾਈ ਪਤਾ ਨਹੀਂ ਮੈਂ ਜੁਆਇਨ ਕੀਤੀ ਆ, ਕਿਉਂਕਿ ਇਹ ਐਕਸਪੀਰੀਅੰਸ ਮੈਨੂੰ ਲਾਈਫ 'ਚ ਹੋਰ ਕਿਤੇ ਨਹੀਂ ਸੀ ਮਿਲਣਾ, ਹੈ ਨਾ। ਕਿ ਹੁਣ ਜਦੋਂ ਵੀ ਫੀਲਡ ਹੁੰਦਾ ਹੈ ਕਿ ਇੱਕ ਅੰਦਰ ਮਨ 'ਚ ਹੁੰਦਾ ਹੈ ਕਿ ਹਾਂ ਜੰਗਲ 'ਚ ਬੈਠਾਂਗੇ ਰਾਤ ਨੂੰ ਕਿ ਉਦੋਂ ਕੋਈ ਨਹੀਂ ਹੁੰਦਾ ਤੁਹਾਡੇ ਕੋਲ, ਸਿਰਫ ਤੁਸੀਂ ਬੈਠੇ ਆ ਜੰਗਲ ਦੇ ਵਿੱਚ, ਕਿੰਨੀ ਸ਼ਾਂਤੀ ਦੇ ਵਿੱਚ ਤੁਹਾਡੇ ਕੋਲ ਪਾਠ ਕਰਨ ਦਾ ਜਿਹੜਾ ਟਾਈਮ ਮਿਲਦਾ ਨਾ, ਉਹ ਸਭ ਤੋਂ ਬੈਸਟ ਆ। ਤਾਂ ਮੈਨੂੰ ਜਦੋਂ ਉਸ ਵੇ ਨਾਲ ਮੈਂ 10 ਦਿਨ ਉੱਥੇ ਕੱਟੇ ਆ ਨਾ, ਮੈਨੂੰ ਉਹ ਚੀਜ਼ ਵਧੀਆ ਲੱਗੀ, ਜਦੋਂ ਕਿ ਮੈਂ ਇੰਜੋਏ ਕੀਤੀ ਆ। ਤੇ ਬਟ ਹਾਰਡ ਬਹੁਤ ਸੀ ਕਿ ਸਮਾਨ ਚੱਕ ਕੇ ਤੁਸੀਂ 25 ਤੋਂ 27 ਕਿਲੋ ਚੱਕ ਕੇ ਕਦੇ ਇੱਧਰ ਇੱਕ ਪਹਾੜੀ ਤੋਂ ਦੂਜੀ ਪਹਾੜੀ ਜਾ ਰਹੇ ਆ, ਕਿਉਂਕਿ ਜਿਹੜੇ ਇੱਥੇ ਵਾਗਾ ਉੱਥੇ ਪਹਾੜੀਆਂ ਬਹੁਤ ਆ, ਤੇ ਤੁਹਾਨੂੰ ਪਹਾੜੀਆਂ ਦੇ ਉੱਪਰ ਹੀ ਪਤਾ ਨਹੀਂ ਉਹਨਾਂ ਨੇ ਕਿੱਥੇ ਕਹਿ ਦੇਣਾ ਇੱਥੇ ਬੈਠ ਜਾਓ, ਹੈ ਨਾ। ਉੱਥੇ ਰਾਤ ਕੱਟਣੀ ਆ, ਕਿਤੇ ਸੱਪ ਆ, ਕਿਤੇ ਚੂਹੇ ਆ, ਕੁਛ ਵੀ ਚੱਲ ਰਿਹਾ। ਈਵਨ ਚੂਹੇ ਵੀ ਮੇਰੇ ਮੂੰਹ ਦੇ ਉੱਪਰ ਦੀ ਲੰਘ ਰਹੇ ਸੀਗੇ ਜਦੋਂ ਮੇਰਾ ਫੀਲਡ ਹੋਇਆ। ਬਟ
ਹਾਂ ਕਿ ਉਹ ਵਧੀਆ ਸੀ। ਮੈਂ ਉਹ ਚੀਜ਼ ਨੂੰ ਅੱਜ ਦੇ ਦਿਨ ਜਦੋਂ ਬੈਠ ਕੇ ਪਿੱਛੇ ਨੂੰ ਦੇਖਦੇ ਆ ਉਸ ਟਾਈਮ ਹਾਰਡ ਸੀ, ਪਰ ਅੱਜ ਮੈਂ ਕਹਿੰਦੀ ਹਾਂ ਕਿ ਮੈਂ ਬਲੈਸਡ ਆ ਕਿ ਮੈਂ ਕਰ ਸਕੀ। ਤੇ ਸੇਮ ਹੁਣ ਜਦ ਮੇਰੇ ਸਿਸਟਰ ਨੇ ਕੀਤਾ ਤੇ ਮੈਨੂੰ ਕਹਿੰਦੇ ਤੂੰ ਮੈਨੂੰ ਨਾ ਧੋਖੇ ਨਾਲ ਭੇਜਤਾ ਸੀ ਇਹ ਕਹਿ ਕੇ ਕਿ ਠੀਕ ਆ ਦੀਦੀ ਠੀਕ ਆ। ਪਰ ਹਾਂ ਇਹ ਹਰ ਇੱਕ ਦਾ ਆਪਣਾ ਲੈਵਲ ਆ ਪਹਿਲਾਂ ਕਿ ਹਾਂਜੀ ਤੁਸੀਂ ਫਿਜ਼ੀਕਲੀ ਤੁਸੀਂ ਹੁਣ ਤੋਂ ਫਿਟ ਰਹੋ। ਆਪਣੇ ਯੰਗ ਕਿਡਸ ਆ ਉਹਨਾਂ ਲਈ ਮੈਨੂੰ ਲੱਗਦਾ ਕਿ ਇੰਨਾ ਹਾਰਡ ਨਹੀਂ ਲੱਗੂਗਾ, ਪਰ ਹਾਂ ਉਹਨਾਂ ਨੂੰ ਪ੍ਰਪੇਅਰ ਹੋਣਾ ਪਊਗਾ ਮੈਂਟਲੀ ਪ੍ਰਪੇਅਰ। ਹਾਂ ਤੁਸੀਂ ਆਪਣੀ ਸਿਸਟਰ ਦੀ ਗੱਲ ਕੀਤੀ ਜਸਪ੍ਰੀਤ ਦੀ। ਹਾਂਜੀ। ਅੱਛਾ ਤੁਹਾਡੇ ਕਹਿਣ ਤੇ ਉਹ ਫਿਰ ਆਰਮੀ ਵਿੱਚ ਭਰਤੀ ਹੋਏ ਜਾਂ ਕਿਤੇ? ਨਹੀਂ ਉਹ ਰੈਫ ਚ ਆ, ਉਹ ਆਪਣੇ ਹਾਂਜੀ 에ਅਰ ਫੋਰਸ ਦੇ ਵਿੱਚ। ਹਾਂਜੀ ਉਹਨਾਂ ਨੇ ਉਹਨਾਂ ਦਾ ਰੋਲ ਕੀ ਆ ਉੱਥੇ? ਉਹ ਵੀ ਸੇਮ ਵੇਅਰ ਹਾਊਸ ਕੋਆਰਡੀਨੇਟਰ ਦੇ ਲੌਜਿਸਟਿਕ ਵੱਲ ਹੀ ਗਏ ਆ ਤੇ ਹਜੇ ਉਹ ਆਪਣੀ ਟ੍ਰੇਨਿੰਗ ਪੂਰੀ ਕਰ ਰਹੇ ਆ। ਤੁਹਾਨੂੰ ਕਸ ਕਰ ਰਿਹਾ ਵੀ ਤੁਸੀਂ ਨਹੀਂ ਜਦੋਂ ਫੀਲ ਚੱਕ ਥਾਲ ਕੇ ਉਹਨਾਂ ਨੂੰ ਭੇਜ ਦਿੱਤਾ ਉੱਧਰ? ਨਹੀਂ ਉਹ ਬਹੁਤ ਦੇਰ ਤੋਂ ਚਾਹੁੰਦੇ ਸੀਗੇ ਜੁਆਇਨ ਕਰਨੀ ਤੇ ਬਟ ਕੀ ਹੋ ਰਿਹਾ ਸੀ ਉਹਨਾਂ ਦੇ ਵੀ ਜਿੱਦਾਂ ਹੈਲਥ ਇਸ਼ੂ ਸਮ ਚੱਲ ਰਹੇ ਸੀ ਕਿ ਉਹਦੇ ਕਰਕੇ ਉਹ ਬਣ ਨਹੀਂ ਸੀ ਰਿਹਾ ਸਬਬ। ਬਟ ਲੱਕਲੀ ਹੁਣ ਟਾਈਮ ਸਹੀ ਸੀ ਉਹਨਾਂ ਲਈ ਹਨਾ ਕਿ ਬਣ ਗਿਆ। ਤੇ ਪਰ ਜਿਹੜਾ ਫੀਲਡ ਵਾਲਾ ਜਦੋਂ ਮੇਰੇ ਕੋਲ ਪੁੱਛਦੇ ਹੁੰਦੇ ਸੀਗੇ ਜਦ ਮੈਂ ਉਹਨਾਂ ਨੂੰ ਹਮੇਸ਼ਾ ਐਕਸਾਈਟਡ ਹੋ ਕੇ ਦੱਸਿਆ ਹਨਾ ਕਿ ਮੈਨੂੰ ਬਹੁਤ ਵਧੀਆ ਲੱਗਿਆ ਕਿ ਵਧੀਆ ਚੀਜ਼ ਟਾਈਮ ਸੀ ਜਦ ਬਟ ਉਹ ਗਏ ਆ ਤੇ ਸੇਮ ਉਹਨਾਂ ਨਾਲ ਵੀ ਹੋਇਆ। ਕਹਿੰਦੇ ਮੈਨੂੰ ਉੱਥੇ ਫੀਲਡ 'ਚ ਬੈਠ ਕੇ ਮੈਨੂੰ ਚੇਤੇ ਸਿੰਘ ਹੀ ਆਇਆ ਕਿ ਉਹ ਕਿੱਦਾਂ ਘੋੜਿਆਂ ਦੇ ਕਾਠੀਆਂ ਤੇ ਇੰਨੀ ਦੇਰ ਰਹੇ ਆ, ਕਿੱਦਾਂ ਉਹ ਕੀ ਹਨਾ ਉਹਨਾਂ ਦੇ ਸਰਵਾਈਵ ਕਿੱਦਾਂ ਹੋਊਗਾ। ਤੇ ਬਟ ਕਹਿੰਦੇ ਕਿ ਪਰ ਜਿਹੜਾ ਸਮਾਨ ਚੱਕ ਕੇ ਤੁਰਨਾ ਰਾਈਫਲ ਦੇ ਨਾਲ ਤੁਸੀਂ ਤੁਹਾਨੂੰ ਪਤਾ ਨਹੀਂ ਕਦੋਂ ਕਿੱਧਰੋਂ ਫਾਇਰ ਆ ਰਹੇ ਆ। ਤੁਹਾਡੇ ਕੋਲ ਸਾਰੀ ਵੈਬਿੰਗ ਵਗੈਰਾ ਹੁੰਦੀ ਆ, ਤੁਹਾਡੇ ਕੋਲ ਮੈਗਜ਼ੀਨ ਹੁੰਦੀ ਆ, ਰਾਈਫਲ ਹੁੰਦੀ ਆ, ਪਿੱਛੇ ਲਾਜ ਪਿਆ ਕੇ ਰੱਖਣਾ, ਸਲੀਪਿੰਗ ਬੈਗ, ਹਾਂਜੀ ਐਵਰੀਥਿੰਗ ਯੂ ਨੀਡ ਸਾਰਾ ਕੁਝ ਲੈ ਕੇ ਚੱਕ ਕੇ ਤੁਸੀਂ ਤੁਰਨਾ। ਤੁਸੀਂ ਬਾਅਦ ਚ ਅਸੌਲਟ ਕੋਰਸ ਵੀ ਕੀਤਾ ਹੁਣ? ਹਾਂਜੀ ਸੋ ਵੀ ਫਿਨਿਸ਼ ਕਰਨਾ ਪੈਂਦਾ? ਹਾਂਜੀ। ਅੱਛਾ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਜਿੱਦਾਂ ਮੇਲ ਜਾਂ ਫੀਮੇਲ ਹੈ ਨਾ, ਹਾਂਜੀ ਹੁਣ ਆਸਟ੍ਰੇਲੀਆ ਆਰਮੀ ਦੇ ਵਿੱਚ ਜਿਹੜੀ ਟ੍ਰੇਨਿੰਗ ਦੋਨਾਂ ਦੀ ਸੇਮ ਹੈ ਨਾ ਬਰਾਬਰ? ਬਿਲਕੁਲ ਬਰਾਬਰ ਹੈ। ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਹਾਂ ਵੀ ਤੁਸੀਂ ਫੀਮੇਲ ਲੱਗਦੇ ਤੁਹਾਡੇ ਥੋੜਾ ਘੱਟ ਆ। ਨਹੀਂ ਪੂਰਾ ਬਰਾਬਰ ਸਮਾਂ ਕਿ ਉੱਥੇ ਨਾ ਕੰਡਾ ਰੱਖਿਆ ਹੁੰਦਾ ਆ ਤੁਹਾਡੀ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ। ਉਹਨਾਂ ਨੇ ਤਾਂ ਕੱਲੇ ਨੂੰ ਬੁਲਾ ਕੇ ਨਾ ਪਹਿਲਾਂ ਕੰਡੇ ਤੇ ਦੇਖਣਾ ਕਿ ਸਾਰਿਆਂ ਦਾ ਸੇਮ ਆ, ਕਿਸੇ ਨੇ ਘੱਟ ਤਾਂ ਨਹੀਂ ਪਾਇਆ ਹੈਗਾ ਤੇ ਉਹ ਚੀਜ਼ ਮੇਕ ਸ਼ੋਰ ਕਰਦੇ ਆ ਕਿਉਂਕਿ ਇਹ ਚ ਪੇ ਵੀ ਸੇਮ ਆ। ਤੇ ਮੈਨੂੰ ਲੱਗਦਾ ਕਿ ਗੋਲੀ ਇਹ ਨਹੀਂ ਦੇਖਦੀ ਕਿ ਮੇਲ ਆ ਜਾਂ ਫੀਮੇਲ ਆ, ਗੋਲੀ ਨੇ ਤਾਂ ਇਹ ਦੇਖਣਾ ਕਿ ਦੋਨਾਂ ਨੂੰ ਸੇਮ ਹੋਣੀ ਚਾਹੀਦੀ ਆ ਤੇ ਸੇਮ। ਹੁਣ ਤੁਸੀਂ ਉੱਥੇ ਕੰਮ ਕਰਦੇ ਹੋ, ਤੁਹਾਨੂੰ 4 ਸਾਲ ਆਰਮੀ ਵਿੱਚ ਹੋ ਗਏ ਨੇ। ਹਾਂਜੀ। ਕੀ ਤੁਹਾਨੂੰ ਕਦੀ ਏਦਾਂ ਮਹਿਸੂਸ ਹੋਇਆ ਜਾਂ ਤੁਸੀਂ ਮਹਿਸੂਸ ਕੀਤਾ ਕਿ ਤੁਹਾਡੇ ਰੰਗ ਕਰਕੇ ਜਾਂ ਤੁਹਾਡੇ ਧਰਮ ਕਰਕੇ ਸਿੱਖ ਹੋਣ ਦੇ ਨਾਤੇ ਤੁਹਾਡਾ ਕਿਸੇ ਵੱਲੋਂ ਥੋੜਾ ਬਹੁਤਾ ਕੋਈ ਵਿਤਕਰਾ ਹੋਇਆ ਹੋਵੇ? ਇਸ ਕੁਐਸਚਨ ਦਾ ਆਨਸਰ ਭਾਜੀ ਇਹ ਆ ਕਿ ਮੇਰੇ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਹੋਇਆ। ਨਹੀਂ ਹੋਇਆ ਮੇਰੇ ਨਾਲ। ਮੈਂ ਕਹਿੰਦੀ ਐਜ਼ ਅ ਸਿੱਖ ਮੈਨੂੰ ਹੋਰ ਵੀ ਜ਼ਿਆਦਾ ਉੱਥੇ ਮੋਟੀਵੇਟ ਕੀਤਾ ਗਿਆ, ਰਿਸਪੈਕਟ ਇੰਨੀ ਜ਼ਿਆਦਾ ਮਿਲੀ ਆ ਕਿ ਈਵਨ ਚੇਨ ਆਫ ਕਮਾਂਡ ਜਿੰਨੇ ਵੀ ਸੀ ਹਾਈ ਲੈਵਲ ਹੈ ਨਾ ਉਹਨਾਂ ਸਾਰੇ ਨੇ ਆ ਕੇ ਮੈਨੂੰ ਗ੍ਰੀਟ ਕੀਤਾ। ਹਰ ਵੇਲੇ ਮੈਨੂੰ ਆ ਕੇ ਪੁੱਛਿਆ ਕਿ ਤੂੰ ਕੰਫਰਟੇਬਲ ਹੈ। ਈਵਨ ਮੈਂ ਅਸੀਂ ਡਿਪਲੋਏ ਹੋਏ ਸੀਗੇ ਹਵਾਈ, ਉੱਥੇ ਅਸੀਂ 3 ਮਹੀਨੇ ਲਾ ਕੇ ਆਏ ਆ 2RAR ਦੇ ਵਿੱਚ। ਸਪੈਸ਼ਲ CEO ਜਾਨੀ ਕਿ ਜਿਹੜੀਆਂ ਵੱਡੀਆਂ ਪੋਜੀਸ਼ਨਸ ਆ ਉਹ ਸਾਨੂੰ ਆ ਕੇ ਨਾ ਕਰ ਰਹੇ ਆ ਕਿ ਪੁੱਛ ਰਹੇ ਆ ਕਿ ਹਾਂਜੀ ਤੁਹਾਨੂੰ ਕੋਈ ਆ ਕੇ ਮਿਸਬਿਹੇਵ ਤਾਂ ਨਹੀਂ ਕਰ ਰਿਹਾ ਕੋਈ ਹੋਰ ਕੰਟਰੀ ਵਾਲੇ ਜੇ, ਕਿਉਂਕਿ 32 ਕੰਟਰੀਜ਼ ਉਦੋਂ ਹੈ ਨਾ ਐਕਸਰਸਾਈਜ਼ ਚੱਲ ਰਹੀ ਆ। ਸੋ ਮੈਂ ਕਹਿੰਦੀ ਕਿ ਮੈਂ ਕਹਿੰਦੀ ਮੇਰੇ ਰਿਲੀਜਨ ਕਰਕੇ ਤੇ ਮੇਰੇ ਕਲਚਰ ਕਰਕੇ ਮੈਨੂੰ ਰਿਸਪੈਕਟ ਬਹੁਤ ਮਿਲੀ ਆ ਤੇ ਮੈਂ ਇੰਜੋਏ ਕਰ ਰਹੀ ਹਾਂ ਇਹ ਜਿੰਨਾ ਵੀ ਟਾਈਮ ਆ ਮੇਰਾ। ਮੈਂ ਕਦੇ ਇਦਾਂ ਨਹੀਂ ਹੋਇਆ ਕਿ ਹਾਂ ਵੀ ਕਿਸੇ ਨੇ ਮੇਰੇ ਨਾਲ ਮਿਸਬਿਹੇਵ ਵੀ ਕੀਤਾ ਹੋਵੇ, ਕਿਉਂਕਿ ਇੱਕ ਏਜ ਗੈਪ ਤਾਂ ਹੁੰਦਾ ਹੈ ਕਿ ਜਿਹੜੀ ਏਜ ਅਸੀਂ ਜੁਆਇਨ ਕੀਤਾ ਹੈ ਜਾਂ ਹੁਣ ਉੱਥੇ ਯੰਗ ਕਿਡਸ ਨਾਲ ਆ ਰਹੇ ਆ, ਬਟ ਉਹ ਸਾਡੇ ਤੇ ਆ ਕਿ ਅਸੀਂ ਉਹਨੂੰ ਤੁਸੀਂ ਕਿੱਦਾਂ ਲੈਂਦੇ ਆ ਪਹਿਲਾਂ ਹੈ ਨਾ ਕਿ ਜੇ ਅਸੀਂ ਗੈਪ ਉਹਨੂੰ ਘੱਟ ਕਰ ਦਈਏ ਦੈਨ ਈਜ਼ੀ ਹੋ ਜਾਂਦਾ ਹੈ। ਜੇ ਅਸੀਂ ਉਹ ਗੈਪ ਨੂੰ ਪੂਰਾ ਉਸੇ ਤਰ੍ਹਾਂ ਰੱਖਾਂਗੇ ਕਿ ਹਾਂ ਨਹੀਂ ਫਿਰ ਮੈਨੂੰ ਲੱਗਦਾ ਥੋੜਾ ਹਾਰਡ ਆ। ਸਮ ਪੀਪਲ ਫੇਲ ਹੁੰਦਾ ਆ ਸਾਰੇ, ਕਈਆਂ ਮੈਂ ਕਹੂੰਗੀ ਸਾਰਿਆਂ ਦਾ ਸੇਮ ਜਰਨੀ ਨਹੀਂ ਆ, ਪਰ ਮੇਰੀ ਜਰਨੀ 'ਚ ਵਾਹਿਗੁਰੂ ਨੇ ਬਹੁਤ ਹੈਲਪ ਕੀਤੀ ਹੈ। ਮੈਂ ਅੰਟਿਲ ਟੂਡੇ ਕਿ ਮੈਂ ਬਲੈਸਡ ਹੀ ਹਾਂ ਕਿ ਮੈਨੂੰ ਚੇਨ ਆਫ ਕਮਾਂਡ ਆਲਵੇਜ਼ ਵੈਰੀ ਗੁੱਡ ਹੈ। ਹਰਮਿੰਦਰ ਸਿੰਘ, ਗੁਰਪ੍ਰੀਤ ਜੀ ਨੇ ਆਰਮੀ ਜੋਇਨ ਕਰ ਲਈ, ਇਹਨਾਂ ਜਾ ਕੇ ਟੈਸਟ ਵੀ ਤੁਹਾਨੂੰ ਬਿਨਾਂ ਪੁੱਛੇ ਦੱਸੋ ਦੇ ਦਿੱਤੇ ਜਾ ਕੇ, ਹੈ ਕਿ ਨਹੀਂ? ਤੁਹਾਡੇ ਮਹਿਸੂਸ ਨਹੀਂ ਹੋਇਆ ਯਾਰ ਛੱਡ ਪਰੇ ਹੋਰ ਕੰਮ ਕਰ ਲਾ, ਕਿੱਥੇ ਆਰਮੀ ਚੱਲੀ ਹੈ, ਤੂੰ ਘਰ ਬੈਠ ਆਰਾਮ ਨਾਲ ਪਰ ਆਰਾਮ ਕੇ ਕੰਮ ਕਰਦੇ ਤੁਰ ਜਾ, ਇਹਦਾ ਖਿਆਲ ਤਾਂ ਨਹੀਂ ਆਇਆ ਤੁਹਾਡੇ? ਨਹੀਂ ਜੀ ਮੈਨੂੰ ਵੀ ਜਿੱਦਾਂ ਵਧੀਆ ਲੱਗਿਆ। ਤੁਹਾਨੂੰ ਵੀ ਵਧੀਆ ਲੱਗਿਆ? ਜੀ ਇਹਨੇ ਕਿਹਾ ਵੀ ਜਿੱਦਾਂ ਇਦਾਂ ਕਰਕੇ ਆਪਾਂ ਬਾਅਦ ਚੋਂ ਪਲਾਨ ਜਦੋਂ ਇਹਨੇ ਟੈਸਟ ਦੇ ਦਿੱਤਾ ਤੇ ਚਲੋ ਵਧੀਆ ਵੀ ਜੇ ਤੂੰ ਜੁਆਇਨ ਕਰਨਾ ਚਾਹੁੰਦੀ ਆ ਵੀ ਜਿੰਨਾ ਹੋ ਸਕਦਾ ਵੀ ਹੈਲਪ ਮੈਂ ਤੇਰੀ ਕਰੂੰਗਾ। ਵਧੀਆ ਗੱਲ ਆ ਜੁਆਇਨ ਕਰ ਤਾ। ਤੇ ਜਦੋਂ ਫਿਰ ਇਹਨਾਂ ਦੀ ਪੋਸਟਿੰਗ ਹੋ ਗਈ ਆਪਣੇ ਟਾਊਨਸਵਿਲ ਤਾਂ ਫਿਰ ਤੁਸੀਂ ਉੱਥੇ ਜਾ ਕੇ ਰਹੇ? ਹਾਂਜੀ ਫਿਰ ਅਸੀਂ ਇਕੱਠੇ ਗਏ ਉੱਥੇ। ਹਾਂਜੀ ਤਾਂ ਜਦੋਂ ਇਹ ਆਰਮੀ ਵਿੱਚ ਸੀ ਤੁਸੀਂ ਫਿਰ ਹੋਰ ਕੰਮ ਕੀਤਾ ਹੋਣਾ? ਹਾਂਜੀ ਉੱਥੇ ਫਿਰ ਮੈਂ ਟੈਕਸੀ ਚਲਾਉਂਦਾ ਸੀਗਾ ਜੀ। ਬੜੀ ਵਧੀਆ ਗੱਲ ਆ, ਬਹੁਤ ਖੁਸ਼ੀ ਹੋਈ ਮੈਨੂੰ ਕਿ ਤੁਹਾਡਾ ਹਸਬੈਂਡ ਵਾਈਫ ਦਾ ਇੱਕ ਦੂਜੇ ਨੂੰ ਅੰਡਰਸਟੈਂਡ ਕਰਨਾ, ਇੱਕ ਦੂਜੇ ਨੂੰ ਸਪੋਰਟ ਕਰਨਾ ਬੜਾ ਜ਼ਰੂਰੀ ਆ। ਇੱਕ ਰਿਸ਼ਤੇ ਨੂੰ ਕਾਮਯਾਬ ਬਣਾਉਣ ਲਈ ਇਹ ਸਭ ਤੋਂ ਵੱਡੀ ਗੱਲ ਆ ਤੇ ਮੈਨੂੰ ਬੜੀ ਮਾਣ ਹੈ ਇਸ ਗੱਲ ਦੇ ਉੱਤੇ। ਅੱਛਾ ਤੁਸੀਂ ਵੀ ਉੱਥੇ ਟਾਊਨਸਵਿਲ ਚੱਲ ਜਾਂਦੇ ਆ, ਹਾਂਜੀ, ਇਹ ਟੈਕਸੀ ਚਲਾਉਂਦੇ ਨੇ, ਫਿਰ ਤੁਹਾਡੀ ਜਿਹੜੀ ਰਿਹਾਇਸ਼ ਆ ਉਹ ਆਰਮੀ ਦੀ ਬੈਰਕਸ ਸੀ ਜਾਂ
ਬੈਰਕ ਤੋਂ ਬਾਹਰ ਵੀ ਕੋਈ ਅਕੋਮੋਡੇਸ਼ਨ ਮਿਲ ਜਾਂਦੀ? ਭਾਜੀ ਪਹਿਲਾਂ ਤਾਂ ਜਿੱਦਾਂ ਕਿ ਜਦੋਂ ਮੈਂ ਇੱਥੋਂ ਐਜ਼ ਏ ਇਕੱਲੀ ਸਿੰਗਲ ਗਈ ਹਾਂ ਆਪਣੀ ਟ੍ਰੇਨਿੰਗ ਤੋਂ ਬਾਅਦ ਸਿੱਧੀ ਮੇਰੀ ਪੋਸਟਿੰਗ ਉੱਥੇ ਹੋ ਗਈ ਹੈ। ਮੈਂ 2 ਮਹੀਨੇ ਰਹੀ ਹਾਂ ਉੱਥੇ, ਤੇ ਉਹ ਬੈਰਕ ਦੇ ਵਿੱਚ। ਇਹ ਇਨੀਸ਼ੀਅਲ ਉੱਥੇ ਹੈ ਵੀ ਰਿਕੁਆਇਰਮੈਂਟ ਕਿ ਤੁਸੀਂ ਜਦੋਂ ਪਹਿਲਾਂ ਹੁੰਦੇ ਆ ਨਾ ਪੋਸਟ, ਤੇ ਤੁਹਾਨੂੰ ਬੈਰਕ 'ਚ ਰੱਖਦੇ ਆ। ਫਿਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਕਮਾਂਡਿੰਗ ਆਫੀਸਰ ਹੁੰਦਾ ਆ, ਉਹ ਤੁਹਾਨੂੰ ਪਰਮਿਸ਼ਨ ਦਿੰਦਾ ਹੈ ਕਿ ਤੁਸੀਂ ਬਾਹਰ ਰਹਿ ਸਕਦੇ ਜਾਂ ਨਹੀਂ। ਹੈ ਨਾ। ਤੇ ਐਜ਼ ਏ ਫੈਮਿਲੀ ਇਹ ਪਰਮਿਸ਼ਨ ਬਹੁਤ ਸੌਖੀ ਮਿਲ ਜਾਂਦੀ ਹੈ ਕਿ ਉਹਨਾਂ ਨੂੰ ਹੁੰਦਾ ਹੈ ਕਿ ਤੁਸੀਂ ਆਪਣੀ ਫੈਮਿਲੀ ਨਾਲ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰੋ। ਤੇ ਫਿਰ ਇਹਨਾਂ ਦਾ ਸੀ ਕਿ ਜਦੋਂ ਤੇਜਵੀਰ ਦਾ ਵੀ ਸਕੂਲ ਫਿਨਿਸ਼ ਹੋਣਾ ਸੀ, ਤੇ ਇਹਨਾਂ ਦਾ ਵੀ ਕੰਮ ਦਾ ਸਾਰਾ ਦੇਖ ਕੇ ਕਿ ਹਾਂਜੀ ਕਿ ਅਸੀਂ ਜਨਵਰੀ 'ਚ ਹੀ ਕਰਾਂਗੇ ਮੂਵ। ਫਿਰ ਮੈਨੂੰ ਉਹ 2 ਮਹੀਨੇ ਇਕੱਲੀ ਨੂੰ ਉੱਥੇ ਰਹਿਣਾ ਪਿਆ। ਤੇ ਉਸ ਤੋਂ ਬਾਅਦ ਜਦੋਂ ਅਸੀਂ ਗਏ ਹਾਂ ਤੇ ਸਾਨੂੰ ਇੱਕ ਡਿਫੈਂਸ ਹਾਊਸਿੰਗ ਮਿਲ ਗਈ? ਜਿਹੜੇ ਹਾਂਜੀ ਉਹ ਬਹੁਤ 4 ਬੈੱਡਰੂਮ ਵਧੀਆ ਉੱਥੇ ਮਿਲਦੇ ਆ, ਤੇ ਉਹ ਸਾਨੂੰ ਡਿਫੈਂਸ ਵੱਲੋਂ ਹੀ ਪ੍ਰੋਵਾਈਡ ਕੀਤਾ ਗਿਆ। ਜਿਹਦਾ ਡਿਫੈਂਸ, ਜਿੱਦਾਂ ਇੱਥੋਂ ਕੌਂਸਲ ਦੇ ਘਰ ਹੁੰਦੇ ਆ, ਹਾਂਜੀ ਉਹ ਡਿਫੈਂਸ ਵੱਲੋਂ ਬਣਾਏ ਗਏ ਘਰ ਨੇ, ਹਾਂਜੀ ਹਾਂਜੀ ਕਿ ਉਹ ਬਾਹਰ ਦੇ ਮੁਕਾਬਲੇ ਜਿੱਦਾਂ ਬਾਹਰ ਕਿਰਾਇਆ ਬਹੁਤ ਵਧਿਆ, ਹਾਂਜੀ ਬੜੇ ਮਹਿੰਗੇ ਮਿਲਦੇ ਅੱਜ ਕੱਲ੍ਹ ਨਾ, ਹਾਂਜੀ ਤੇ ਕੀ ਡਿਫੈਂਸ ਵੱਲੋਂ ਕੋਈ ਹੈਲਪ ਕੀਤੀ ਜਾਂਦੀ? ਹਾਂਜੀ ਡਿਫੈਂਸ ਜਿੱਦਾਂ ਕਿ ਬਾਹਰ ਨਾਲੋਂ ਮੈਨੂੰ ਲੱਗਦਾ ਕਿ ਕਾਫੀ ਹੈਲਪ ਆ ਸਾਨੂੰ, ਕਿ ਮੇਰਾ ਜਾਣੀ ਕਿ ਇੱਕੋ ਸ਼ੇਅਰ ਜਾਣੀ ਕਿ ਉਹੀ ਪੇ ਕਰਦੇ ਆ ਹਾਂਜੀ। ਕਿ ਜਸਟ ਕਿ ਜਿੱਦਾਂ ਕਹਿ ਦੋ ਕਿ ਹੁਣ ਫੋਰ ਐਗਜ਼ਾਮਪਲ 400 ਆ ਇੱਕ ਕਿਸੇ ਘਰ ਦਾ, ਹਨਾ, ਦੈਨ ਮੈਨੂੰ ਲੱਗਦਾ ਮੈਂ 1% ਤੋਂ ਜ਼ਿਆਦਾ ਘੱਟ, ਹਨਾ, ਕਿ ਹਾਫ ਤੋਂ ਵੀ ਘੱਟ ਸਾਨੂੰ ਪੇ ਕਰਨਾ ਪੈਂਦਾ। ਉਹ ਡਿਫੈਂਸ ਮੋਸਟ ਆਫ ਜਿਹੜਾ ਸਬਸਿਡੀ ਉਹ ਹਾਂਜੀ ਉਹ ਹੋ ਜਾਂਦੀ ਆ। ਕਿ ਉੱਥੇ ਸਾਡਾ 4 ਬੈੱਡਰੂਮ ਹੋਮ ਸੀਗਾ ਤੇ ਕਾਫੀ ਵੱਡਾ ਘਰ ਸੀਗਾ ਉੱਦਾਂ ਵੀ, ਤੇ ਮਸੀਂ ਅਸੀਂ 15 ਦਿਨਾਂ ਦਾ 500 ਦਿੰਦੇ ਸੀਗੇ। ਅੱਛਾ। ਹਾਂਜੀ, ਸੋ ਮੋਸਟਲੀ ਜਾਨੀ ਕਿ ਜਿਹੜਾ ਉਧਰੋਂ ਕਵਰ ਹੋਈ ਜਾਂਦਾ ਸੀ। ਮੈਡੀਕਲ ਸਾਡਾ ਮੈਡੀਕਲ ਫੈਮਿਲੀ ਦਾ ਡਿਫੈਂਸ ਵੱਲੋਂ ਕਵਰ ਆ, ਸਾਰਾ ਫ੍ਰੀ ਹੁੰਦਾ? ਹਾਂਜੀ ਸਾਰਾ ਹੈਗਾ, ਡੈਂਟਲ ਵਗੈਰਾ ਇਹਨਾਂ ਦੇ ਵੀ ਸਾਰਾ ਕੁਝ। ਉਹ ਸਾਰਾ ਨਹੀਂ ਜਾਨੀ ਕਿ ਕਹਿ ਦੋ ਕਿ ਹੁਣ ਸਾਰਾ ਹੀ ਆ ਜਾਂਦਾ ਹੈ ਕਿ ਜਿੰਨਾ ਕੋ ਸਾਨੂੰ ਦਿੰਦੇ ਆ ਪੂਰਾ ਯੂਜ਼ ਨਹੀਂ ਹੁੰਦਾ। ਹਾਂਜੀ, ਲੁੱਕ ਆਫਟਰ ਵੀ ਵਧੀਆ ਕਰਦੇ ਆ। ਜਿੱਦਾਂ ਅਸੀਂ ਇੱਥੋਂ ਗਏ ਸੀਗੇ, ਇੱਥੇ ਸਾਡਾ ਫਰਨੀਚਰ ਸਾਰਾ ਸਮਾਨ ਉਹਨੂੰ ਲੈ ਕੇ ਗਏ, ਉੱਥੇ ਸਾਨੂੰ ਵਧੀਆ ਸੈੱਟ ਕੀਤਾ ਉਹਨੇ। ਉਸ ਟਾਈਮ ਰੈਂਟ ਤੇ ਘਰ ਵੀ ਨਹੀਂ ਮਿਲ ਰਹੇ ਸੀਗੇ, ਸਾਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਸਾਨੂੰ ਇਦਾਂ ਹੀ ਲੱਗਿਆ ਬ੍ਰਿਸਬੇਨ ਤੋਂ ਗਏ ਆ, ਉੱਥੇ ਜਾ ਕੇ ਵੀ ਸ਼ਿਫਟ ਹੋਏ ਆ ਜਾਂ ਨਵੀਂ ਜਗ੍ਹਾ ਜਾਣਾ ਬਹੁਤ ਹਾਰਡ ਹੁੰਦਾ। ਸਾਨੂੰ ਇਦਾਂ 1 2 3 ਵੀਕ ਦੇ ਵਿੱਚ ਸਾਨੂੰ ਇਦਾਂ ਲੱਗਣ ਲੱਗ ਗਿਆ ਬਹੁਤ ਟਾਈਮ ਤੋਂ ਇੱਥੇ ਹੀ ਰਹਿ ਰਹੇ ਹਾਂ। ਅੱਛਾ, ਬਹੁਤ ਵਧੀਆ ਰਿਹਾ ਸਾਡਾ। ਹਾਂਜੀ, ਕਿਉਂਕਿ ਉਹ ਸਬਰਬ ਜਿੱਦਾਂ ਇੱਕ ਕਮਿਊਨਿਟੀ ਵਾਲੇ ਸਬਰਬ ਬਣ ਜਾਂਦੇ ਆ ਨਾ, ਜਿੱਥੇ ਕਿ ਤੁਹਾਡੀ ਡਿਫੈਂਸ ਹੁਣ ਆਲੇ ਦੁਆਲੇ ਸਾਡੇ ਉੱਥੇ ਰਹਿੰਦੇ ਹੋ ਸਾਰੇ ਡਿਫੈਂਸ ਵਾਲੇ ਆ। ਮੋਸਟ ਜਿਹੜੇ ਹੁੰਦੇ ਨਾ 90% ਉਹ ਡਿਫੈਂਸ ਹੀ ਆ ਉੱਥੇ ਆਲੇ ਦੁਆਲੇ। ਤੇ ਤੁਸੀਂ ਕੰਮ ਤੇ ਵੀ ਕਿਤੇ ਜਾਣਦੇ ਆ, ਜਾਂ ਫਿਰ ਇੱਕ ਨਾ ਫਿਰ ਸਿਕਿਉਰ ਏਰੀਆ ਜਿਹਾ ਹੋ ਜਾਂਦਾ ਬੱਚੇ ਲਈ ਵੀ ਤੇ ਤੁਹਾਡੇ ਆਪਣੇ ਲਈ ਵੀ। ਪੰਜਾਬੀ ਭਾਈਚਾਰਾ ਬਹੁਤ ਸਾਨੂੰ ਉੱਥੇ ਵਧੀਆ ਮਿਲਿਆ। ਗੁਰਦੁਆਰਾ ਸਾਹਿਬ ਟਾਊਨਸਵਿਲ ਸੀਗੇ ਪੁਰਾਣੇ ਆਪਣੇ ਰਹਿੰਦੇ ਨੇ। ਹਾਂਜੀ, ਤੇ ਬਹੁਤ ਵਧੀਆ ਮਨ ਲੱਗਿਆ ਸਾਡਾ। 3 ਸਾਲ ਬਹੁਤ ਵਧੀਆ ਰਿਹਾ ਜਿੱਦਾਂ ਸਫ਼ਰ। ਹਾਂਜੀ, ਆਰਮੀ ਦੇ ਵਿੱਚ ਤੁਹਾਡੇ ਤੋਂ ਇਲਾਵਾ ਹਾਂਜੀ ਉੱਥੇ ਕੋਈ ਹੋਰ ਵੀ ਆਪਣੇ ਇੰਡੀਅਨ ਪਰਸਨਲ ਸੀਗੇ? ਹਾਂਜੀ, ਆਪਣੇ 2RAR ਚ ਤਾਂ ਮੈਂ ਇਕੱਲੀ ਸੀਗੀ ਇੰਡੀਅਨ ਜੀ। ਉਸ ਟਾਈਮ ਹਜੇ ਕਿਸੇ ਦੀ ਪੋਸਟਿੰਗ ਨਹੀਂ ਸੀ, ਮੈਂ ਇਕੱਲੀ ਫੀਮੇਲ ਵੀ ਉੱਥੇ। ਤੇ ਪੂਰੇ ਬੇਸ ਦੇ ਵਿੱਚ ਇੱਕ ਹੋਰ ਕੁੜੀ ਉਹਦਾ ਵੀ ਨਾਮ ਗੁਰਪ੍ਰੀਤ ਹੈ, ਹਨਾ, ਕਲਾਕ ਦੇ ਰੋਲ 'ਚ ਸੀਗੀ ਉਸ ਟਾਈਮ। ਉਸ ਤੋਂ ਬਾਅਦ ਜਦੋਂ ਮੈਂ ਕੋਪਰਲ ਬਣੀ ਆ, ਦੈਨ ਉਹਨੇ ਆਪਣੀ ਨਰਸਿੰਗ ਕੰਪਲੀਟ ਕਰ ਲਈ। ਮੀਨਵਾਲ ਇਹ ਵੀ ਗੁੱਡ ਥਿੰਗ ਆ ਕਿ ਜਦੋਂ ਤੁਸੀਂ ਸਰਵ ਕਰਦੇ ਹੋ ਤੁਸੀਂ ਨਾਲ ਨਾਲ ਸਟੱਡੀ ਵੀ ਕਰ ਸਕਦੇ ਆ। ਤੇ ਉਹ ਗੁਰਪ੍ਰੀਤ ਨੇ ਨਾਲ ਨਾਲ ਸਟੱਡੀ ਕਰਕੇ ਹੁਣ ਉਹ LT ਹਜੇ ਆਪਣੀ ਟ੍ਰੇਨਿੰਗ ਤੇ ਆ, ਤੇ ਉਹ ਹੁਣ ਲੈਫਟੀਨੈਂਟ ਬਣ ਜੂਗੀ। ਕਲਰਕ ਤੋਂ ਉਹਨੇ ਲੈਫਟੀਨੈਂਟ ਹੁਣ ਉਹਨੇ ਬਣ ਜਾਣਾ। ਸੋ ਸਾਡਾ ਸੇਮ ਡੇ ਹੀ ਪ੍ਰਮੋਸ਼ਨ ਦਾ ਸੀਗਾ। ਸੇਮ ਤੁਹਾਡੀ ਰੈਂਕ ਇਸ ਵੇਲੇ ਕੋਪਰਲ ਦੀ? ਹਾਂਜੀ, ਮੈਂ ਕੋਪਰਲ ਦੀ ਆ। ਤੇ ਉਹਨੇ ਆਪਣੀ ਨਰਸਿੰਗ ਕੰਪਲੀਟ ਕਰਕੇ ਦੈਨ ਉਹਨੇ ਹੁਣ ਆਪਣਾ ਟ੍ਰਾਂਸਫਰ ਮੈਡੀਕਲ ਸੈਕਸ਼ਨ ਚ ਕਰ ਲਿਆ। ਚਲੋ ਬੜੀ ਖੁਸ਼ੀ ਦੀ ਗੱਲ। ਤੁਸੀਂ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਕੀ ਸੁਨੇਹਾ ਦਿਓਗੇ ਜਿਹੜੇ ਸਾਡੇ ਇੱਥੇ ਦੇ ਬੱਚੇ ਆ, ਕਿ ਇਹ ਕਰੀਅਰ ਕਿਹੋ ਜਿਹਾ ਆਰਮੀ ਦਾ, ਇਹ ਅਪਣਾਉਣਾ ਚਾਹੀਦਾ ਜਾਂ ਨਹੀਂ? ਫੋਰ ਮਾਈ ਪੁਆਇੰਟ ਆਫ ਵਿਊ ਭਾਜੀ ਮੈਂ ਕਹੂੰਗੀ ਹਾਂਜੀ ਅਪਣਾਉਣਾ ਚਾਹੀਦਾ ਆ। ਤੇ ਆਰਮੀ 'ਚ ਜਿਹਦੇ 'ਚ ਵੀ ਜਾਣੀ ਕਿ ਬੱਚਿਆਂ ਨੂੰ ਜੇ ਨੇਵੀ, ਆਰਮੀ ਜਾਂ ਰਾਫ ਡਿਫੈਂਸ 'ਚ ਕਿਸੇ ਵੀ ਸੈਕਟਰ 'ਚ ਜਾਣਾ ਚਾਹੁੰਦੇ ਆ, ਕਿਉਂਕਿ ਇੱਕ ਤੁਸੀਂ ਆਪਣੀ ਫਿਟਨੈਸ ਨੂੰ ਮੋਨੀਟਰ ਕਰਨਾ ਸ਼ੁਰੂ ਕਰ ਦਿੰਦੇ ਆ, ਹਨਾ, ਤੇ ਤੁਸੀਂ ਇੱਕ ਮੈਂਟਲੀ ਸਟਰੋਂਗ ਹੁੰਦੇ ਆ ਕਿ ਕਿਸੇ ਤੁਸੀਂ ਹਾਂਜੀ ਮੇਕ ਅ ਡਿਸੀਜਨ ਜਿਹੜੀ ਥਿੰਗ ਹੈ ਕਿ ਉਹ ਤੁਹਾਨੂੰ ਉੱਥੇ ਸਿਖਾਲੀ ਜਾਂਦੀ ਆ ਕਿ ਤੁਸੀਂ ਆਪਣੇ ਰਿਸਪੌਂਸਿਬਲ ਕਿਡ ਬਣਦੇ ਆ, ਹਨਾ। ਤੇ ਤੁਸੀਂ ਇੱਕ ਇਹ ਮੈਂ ਕਹਿੰਦੀ ਕਿ ਜਿੱਦਾਂ ਕਿ ਅਰਲੀ ਏਜ ਦੇ ਵਿੱਚ ਗੁੱਡ ਪੇ ਰੇਟ ਵੀ ਆ। ਹਜੇ ਮੈਂ ਕਹਿੰਦੀ ਕਿ ਸਾਡੀ ਏਜ 'ਚ ਆ ਕੇ ਅਸੀਂ ਕਹਿ ਦਿੰਦੇ ਕਿ ਅਸੀਂ ਬਿਜ਼ਨਸ ਕਰਦੇ ਜਾਂ ਕੁਝ ਹੋਰ ਕਰਦੇ ਕਿ ਸਾਡਾ ਪੇ ਰੇਜ਼ ਹੋ ਸਕਦਾ ਹੈ ਹੋਰ ਵੀ, ਬਟ ਜੇ ਐਜ਼ ਏ ਯੰਗ ਕਿਡ 17 18 ਹਨਾ, ਦੇ ਆਰ ਗੈਟਿੰਗ ਗੁੱਡ ਪੇ ਕਿ ਤੁਹਾਨੂੰ ਸਾਰਾ ਕੁਝ ਮਿਲ ਰਿਹਾ, ਸੁਪਰ ਮਿਲ, ਤੁਹਾਨੂੰ ਇਹਨੇ ਬੈਨੀਫਿਟ ਮਿਲ ਰਹੇ। ਮੈਡੀਕਲ ਭਾਜੀ, ਮੈਡੀਕਲ ਤੇ ਹਾਊਸਿੰਗ ਬੈਨੀਫਿਟਸ ਜਿਹੜੇ ਕਿ ਹੁਣ ਅੱਜ ਕੱਲ੍ਹ ਜਿੱਦਾਂ ਘਰ ਦੇ ਕ੍ਰਾਈਸਿਸ ਚੱਲ ਰਿਹਾ, ਕਿਸੇ ਨੂੰ ਘਰ ਨਹੀਂ ਮਿਲ ਰਹੇ, ਰੈਂਟਲ ਨਹੀਂ ਮਿਲ ਰਹੇ, ਹਨਾ। ਤੇ ਜੇ ਆਪਣਾ ਵੀ ਲੈਣਾ ਦੈਨ ਉਹਦੇ 'ਚ ਜਿਹੜੀ ਹੈਲਪ ਮਿਲ ਰਹੀ ਆ ਡਿਫੈਂਸ, ਅੱਛਾ, ਉਹ ਵੀ ਹੈਲਪ ਕਰਦੇ ਆ? ਉਹ ਹੈਲਪ ਮਿਲਦੀ ਆ, ਉਹ ਬਹੁਤ ਜਿਹੜੇ ਕਿ ਬੈਨੀਫਿਟ ਮੈਂ ਕਹਿੰਦੀ ਥਰੂ ਆਲ ਥਰੂ ਲਾਈਫ ਤੁਹਾਨੂੰ ਕਾਫੀ ਮਿਲ ਜਾਂਦੇ ਆ। ਫਿਰ ਇਕੱਲਾ ਫਿਰ ਬੰਦਾ ਪੇ ਰੇਟ ਨਹੀਂ ਦੇਖਦਾ ਕਿ ਅੱਛਾ ਮੈਨੂੰ ਇੰਨਾ ਕੀ ਮਿਲਿਆ, ਬਟ ਉਹ ਤੁਹਾਡੇ ਨਾਲ ਥੋੜੇ ਬੈਨੀਫਿਟ ਕਰਕੇ ਕਿੰਨੇ ਜੁੜ ਜਾਂਦੇ ਆ। ਸੋ
ਐਜ਼ ਅ ਫੈਮਿਲੀ ਤੁਹਾਨੂੰ ਮਿਲਦੇ ਆ, ਫਿਰ ਉਹ ਚੀਜ਼ ਹੋਰ ਵੀ ਜ਼ਿਆਦਾ ਤੁਸੀਂ ਨਾ ਗੇਨ ਕਰਦੇ ਆ। ਸੋ ਮੈਂ ਕਹਿੰਦੀ ਬੱਚਿਆਂ ਲਈ ਫਸਟ ਮੈਂ ਕਹਿੰਦੀ ਕਿ ਜੇ ਬਹੁਤਾ ਨਹੀਂ ਤੇ ਇੱਕ ਗੈਪ ਈਅਰ ਤੁਸੀਂ ਟਰਾਈ ਜ਼ਰੂਰ ਕਰੋ ਕਿ ਐਟਲੀਸਟ ਤੁਹਾਡਾ ਹੋਵੇ ਕਿ ਕੁਝ ਐਕਸਪੀਰੀਅੰਸ ਹੈ ਹਨਾ। ਤੇ ਇਸੇ ਹਿਸਾਬ ਨਾਲ ਜਦੋਂ ਤੇਜਵੀਰ ਕਹਿੰਦਾ ਹੁੰਦਾ ਕਿ ਹਾਂ ਮੰਮਾ ਮੈਂ ਵੀ ਉਹ 에ਅਰ ਫੋਰਸ ਵੱਲ ਨੂੰ ਹਨਾ ਕਿ ਮੈਂ ਉੱਧਰ। ਤੁਹਾਡੇ ਆਪਣੇ ਬੱਚੇ ਕਿੰਨੇ ਨੇ? ਇੱਕ ਬੇਬੀ ਆ ਤੇਜਵੀਰ ਸਿੰਘ। ਅੱਛਾ, ਲੜਕੀ ਕਿੰਨੀ ਉਮਰ ਦਾ ਹੋ ਗਿਆ ਹੁਣ? ਉਹ 13 ਸਾਲ ਦਾ ਹੋ ਗਿਆ ਹੈ। ਉਹਦਾ ਵੀ ਹੁਣ ਕੀ ਸ਼ੌਂਕ ਆਰਮੀ ਵੱਲ ਨੂੰ ਆ? ਆਰਮੀ ਚ ਨਹੀਂ ਆ ਉਹਦਾ, 에ਅਰ ਫੋਰਸ ਚ ਆ। ਬਹੁਤ ਚੰਗੀ ਗੱਲ ਆ। ਹਾਂਜੀ, ਥੋੜਾ ਉਹਨੂੰ ਇਹ ਆ ਕਿ ਮੈਂ 에ਅਰ ਫੋਰਸ ਚ ਜਾਵਾਂ। ਅੱਛਾ, ਹਰਮਿੰਦਰ ਸਿੰਘ ਤੁਹਾਡਾ ਨਹੀਂ ਗੱਲ ਕੀਤਾ ਵੀ ਤੁਸੀਂ ਬੰਦੂਕ ਚੱਕੋ? ਇਹ ਫਿਰ ਲੜਾਈ ਜ਼ਿਆਦਾ ਹੋਣੀ। ਜਿੱਦਾਂ ਇੱਕ ਜਾਣਾ ਸੀ, ਜਿੱਦਾਂ ਵੀ ਇਹਨੇ ਜੁਆਇਨ ਕੀਤਾ ਹਾਂਜੀ ਤਾਂ ਫਿਰ ਬੇਟੇ ਮੇਰੇ ਕੋਲੇ ਰਿਹਾ, ਟ੍ਰੇਨਿੰਗ ਤੇ ਗਈ ਜਿੱਦਾਂ ਇਹ ਹਾਂਜੀ ਪਹਿਲਾਂ 7-8 ਮਹੀਨੇ ਟ੍ਰੇਨਿੰਗ ਤੇ ਰਹੀ। ਫਿਰ ਜੇ ਤੇਜਵੀਰ ਮੇਰੇ ਕੋਲ ਹੁੰਦਾ ਸੀਗਾ ਤਾਂ ਇਹ ਸਾਰੇ ਉੱਥੇ ਟ੍ਰੇਨਿੰਗ ਸਾਰਾ ਕੁਝ ਕਰ ਸਕਦੀ ਸੀ। ਪਿੱਛੇ ਚਲੋ ਆਪਦੇ ਡੈਡ ਕੋਲ ਹੈਗਾ ਵਾ, ਤਾਂ ਇੱਕ ਜਾਣੇ ਨੂੰ ਤਾਂ ਫਿਰ ਪਿੱਛੇ ਦੇਖਣਾ ਪੈਂਦਾ ਜੀ, ਇੱਕ ਜੇ ਇਦਾਂ ਹਾਂਜੀ ਜੌਬ ਕਰਦਾ। ਅੱਛਾ ਗੁਰਪ੍ਰੀਤ, ਜਿਹੜੀ ਤੁਹਾਨੂੰ ਮਿਲਟਰੀ ਟ੍ਰੇਨਿੰਗ ਦਿੰਦੇ ਆ ਉਹਦੇ ਵਿੱਚ ਤੁਹਾਨੂੰ ਨਾਲਕਾ ਪੱਟਣਾ ਵੀ ਦਿਖਾਉਂਦੇ ਆ? ਕੀ ਕਹਿੰਦਾ? ਨਾਲਕਾ ਪੱਟਣਾ ਮੈਂ ਦੇਖਿਆ ਸੀ ਕਿ ਉਹ ਸਾਡੇ ਉਹ ਬਾਰਡਰ ਫਿਲਮ ਦੇ ਵਿੱਚ ਨਾ ਸਨੀ ਦਿਓਲ ਉਹ ਮਿਲਟਰੀ ਵਿੱਚ ਉਹ ਨਾਕਾ ਪੱਟ ਕੇ ਤੇ ਦੁਸ਼ਮਣਾਂ ਨੂੰ ਭਜਾਉਂਦਾ। ਮੈਂ ਕਿਹਾ ਸ਼ਾਇਦ ਟ੍ਰੇਨਿੰਗ ਦਾ ਪਾਰਟ ਹੁੰਦਾ ਨਹੀਂ, ਉਹ ਇੰਡੀਆ ਦੀ ਸ਼ਾਇਦ ਡਿਫੈਂਸ, ਜਿਹੜਾ ਕਿ ਸਾਡੇ ਇੱਥੇ ਆਸਟ੍ਰੇਲੀਅਨ ਮਿਸ ਕਰ ਗਏ। ਸਾਡੇ ਕੋਲ ਤੇ ਨਲਕੇ ਨਹੀਂ ਹੈ ਨਾ ਭਾਜੀ। ਸ਼ਾਇਦ ਜੇ ਨਲਕੇ ਹੁੰਦਾ ਤਾਂ ਸ਼ਾਇਦ ਹੋ ਸਕਦਾ ਸੀ। ਗੁਰਸੇਵਕ ਸਿੰਘ, 6 ਫੁੱਟ ਤੋਂ ਉੱਪਰ ਤੇਰਾ ਕੱਦ ਵਾ, ਤੇਰੀਆਂ ਦੋਨੋਂ ਭੈਣਾਂ ਇਸ ਵੇਲੇ ਇੱਕ ਆਰਮੀ ਵਿੱਚ ਤੇ ਦੂਜੀ 에ਅਰ ਫੋਰਸ ਵਿੱਚ। ਕਦੀ ਤੇਰੇ ਮਨ 'ਚ ਨਹੀਂ ਖਾਜ ਆਈ ਕਿ ਮੈਂ ਵੀ ਜਾਵਾਂ? ਨਹੀਂ, ਮੈਂ ਥੋੜਾ ਹੋਰ ਐਡ ਕਰ ਦਿੰਦਾ। ਵੈਸੇ ਮੇਰੀ 3 ਬੜੀਆਂ ਭੈਣਾਂ ਨੇ। ਅੱਛਾ ਸੌਰੀ, ਦੋ ਆਰਮੀ 'ਚ ਨੇ ਡਿਫੈਂਸ 'ਚ ਨੇ, ਤੇ ਇੱਕ ਮੇਰੀ ਭੈਣ ਉੱਥੇ ਕੈਨੇਡਾ 'ਚ ਉਹ ਫੁੱਟਬਾਲ ਕੋਚ। ਵਾਹ ਜੀ ਵਾਹ। ਤੇ ਉਹ ਜਾਣੀ ਕਿ ਸਾਡੇ ਪਰਿਵਾਰ ਦਾ ਪਹਿਲਾਂ ਤੋਂ ਹੀ ਨਾ ਖੇਡਾਂ ਨੂੰ ਜ਼ਿਆਦਾ ਰੁਝਾਨ ਰਿਹਾ, ਖੇਡਾਂ ਤੇ ਭੰਗੜਾ। ਅੱਛਾ, ਸਕੂਲ ਕਾਲਜ ਦੇ ਵਿੱਚ ਹਾਂਜੀ ਜਾਣੀ ਕਿ ਪਾਰਟਿਸਿਪੇਟ ਕਰਨਾ ਸਾਰਾ ਕਾਲਜ ਦੇ ਵਿੱਚ, ਜਿਹੜੇ ਯੂਥ ਫੈਸਟੀਵਲ ਹੁੰਦੇ ਆ। ਹਾਂਜੀ, ਤਾਂ ਦਾਦਾ ਜੀ ਤੋਂ ਲੈ ਕੇ ਨਾਨਕੇ ਪਰਿਵਾਰ ਵੀ, ਦਾਦਾ ਜੀ ਵੀ ਹਾਕੀ ਖੇਡਦੇ ਸੀਗੇ। ਵਾਹ ਜੀ ਵਾਹ। ਤਾਂ ਉਹ ONGC 'ਚ ਸੀਗੇ, ਇੰਜੀਨੀਅਰ ਸੀਗੇ। ਤਾਂ ਸਾਰੇ ਜਣੀ ਸਪੋਰਟਸ ਵਾਲਾ ਬੈਕਗ੍ਰਾਉਂਡ ਸੀਗਾ। ਤਾਂ ਚਲੋ ਜਿਹੜਾ ਕੱਦ ਕਾਠੀ ਦੀ ਗੱਲ ਕਰਦੇ ਹੋ, ਮਹਾਰਾਜ ਦੀ ਦੇਣ ਹੁੰਦੀ ਆ। ਨਹੀਂ, ਮੈਂ ਪੁੱਛਣਾ ਸੀ ਤੁਹਾਨੂੰ, ਮੇਰਾ ਅਗਲਾ ਸਵਾਲ ਇਹ ਸੀਗਾ ਵੀ ਸਾਨੂੰ ਦੱਸੋ ਕਿ ਤੁਸੀਂ ਖਾਣੇ ਕੀ ਆ? ਮੈਂ ਤੁਹਾਨੂੰ 3 ਭੈਣਾਂ ਨੂੰ ਦੇਖਿਆ, ਤੁਸੀਂ ਤਿੰਨੇ ਬੜੇ ਲੰਮੇ ਆ ਜੀ। ਤੇ ਉਹ ਮੈਂ ਕਹਿੰਦਾ ਕਿ ਉਹ ਤਾਂ ਗੁਰੂ ਮਹਾਰਾਜ ਦੀ ਦੇਣ ਆ, ਅਕਾਲ ਪੁਰਖ ਦੀ ਦੇਣ ਆ ਕਿ ਬਣਤਰ ਸਰੀਰ ਦੀ। ਤੇ ਮੈਂ ਕਹਿੰਦਾ ਕੋਈ ਲੰਬਾ ਹੋਣ ਨਾਲ ਜ਼ਿਆਦਾ ਦਲੇਰ ਨਹੀਂ ਹੋ ਜਾਂਦਾ, ਛੋਟੇ ਹੋਣ ਨਾਲ ਰਹਿ ਨਹੀਂ ਜਾਂਦਾ, ਪਿੱਛੇ ਨਹੀਂ ਰਹਿ ਜਾਂਦਾ। ਚਲੋ ਹਾਂ, ਇੱਕ ਹੁੰਦਾ ਨਾ ਕਿ ਤੁਸੀਂ ਲੁਕ ਨਹੀਂ ਸਕਦੇ ਕਿਤੇ, ਕਿ ਜੇ ਤੁਹਾਨੂੰ ਅਪੀਅਰੈਂਸ ਜਿਹੜੀ ਬਖਸ਼ੀ ਆ ਅਕਾਲ ਪੁਰਖ ਨੇ, ਫਿਰ ਤੁਹਾਨੂੰ ਉਹ ਜੇ ਮੂਹਰੇ ਸਟੈਂਡ ਵੀ ਕਰਨਾ ਪੈਂਦਾ ਹੈ। ਬਿਲਕੁਲ। ਤਾਂ ਉਹ ਜਿੱਥੋਂ ਹੁਣ ਤੁਸੀਂ ਆਹ ਗੱਲ ਕਰਦੇ ਹੋ ਕਿ ਮੈਂ ਅਰਲੀ ਏਜ 'ਚ ਇੱਧਰ ਨੂੰ ਆ ਗਿਆ ਆਸਟ੍ਰੇਲੀਆ, ਜਦੋਂ ਮੈਂ 18 ਸਾਲਾਂ ਦਾ ਸੀਗਾ। ਪਰ ਇੱਥੇ ਆ ਕੇ ਮੈਂ ਮਹਿਸੂਸ ਕੀਤਾ, ਮੈਂ ਆਸਟ੍ਰੇਲੀਆ ਆ ਕੇ ਨਾ ਜਿਹੜੇ ਮੇਰੇ ਇੰਟਰਸਟ ਸੀਗੇ ਪੜ੍ਹਾਈ 'ਚ ਠੀਕ ਸੀ ਮੈਂ, ਤਾਂ ਕਿ ਅਸੀਂ ਯਾਰ UPSC ਦਾ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਅਸੀਂ ਇੱਥੇ ਟੈਸਟ ਕਰ ਸਕਦੇ ਹਾਂ ਨਾ, ਤੁਸੀਂ ਪੁਲਿਸ 'ਚ ਜਾ ਸਕਦੇ ਆ ਜਾਂ ਆਰਮੀ 'ਚ ਜਾ ਸਕਦੇ ਆ, ਕਿਉਂਕਿ ਮੈਂ NCC ਵੀ ਰੱਖੀ ਹੋਈ ਸੀਗੀ। ਅੱਛਾ। ਤਾਂ ਉਹ ਚੀਜ਼ਾਂ ਇੱਥੇ ਕਿ ਪਤਾ ਲੱਗੀਆਂ, ਪਰ ਟੂ ਲੇਟ ਹੋ ਗਿਆ। ਮੁੜ ਕੇ ਸ਼ਿਫਟ ਕਰਨਾ ਤੁਹਾਨੂੰ ਔਖਾ ਬਹੁਤ ਲੱਗਦਾ। ਪਰ ਹੁਣ ਮੇਰਾ ਇੰਟਰਸਟ ਕਿਤਾਬਾਂ ਵੱਲ ਨਾ, ਕਿ ਕਿਤਾਬਾਂ ਪੜ੍ਹ ਕੇ ਕਿ ਤੁਸੀਂ ਆ ਵੀ ਸਮਾਜ ਦੀ ਚਲੋ ਸੇਵਾ ਕਰਦੇ ਆ, ਆਰਮੀ ਆ ਜਾਂ 에ਅਰ ਫੋਰਸ ਆ, ਕੋਈ ਵੀ। ਵੈਸੇ ਤਾਂ ਜੌਬਸ ਸਾਰੀਆਂ ਸਤਿਕਾਰਤ ਆ, ਕੋਈ ਵੀ ਬੰਦਾ ਹਰ ਇੱਕ ਜੌਬ ਦੀ ਲੋੜ ਆ, ਹਰ ਕੰਮ ਦੀ ਲੋੜ ਆ। ਬਿਲਕੁਲ, ਹਾਂ, ਸਾਰੇ ਕੰਮ ਹੋਣੇ ਪੈਣੇ। ਜੀ ਜੀ, ਮੈਂ ਉਹੀ ਕਹਿੰਦਾ ਕਿ ਹਰ ਇੱਕ ਕੰਮ ਸਤਿਕਾਰਤ ਆ। ਪਰ ਜਿਹੜੇ ਆਪਣੀ ਕਮਿਊਨਿਟੀ ਹੈ, ਇਹਨੂੰ ਸੋਚਣਾ ਚਾਹੀਦਾ ਕਿ ਅਸੀਂ ਉਸ ਕੰਮ ਵੱਲ ਨੂੰ ਜ਼ਿਆਦਾ ਹੋਈਏ, ਕਿ ਰਾਦਰ ਦੈਨ ਅੱਜ ਕੱਲ੍ਹ ਲੋਕੀ ਪੈਸੇ ਵੱਲ ਨੂੰ ਜ਼ਿਆਦਾ ਹੋ ਗਏ। ਤੁਸੀਂ ਦੇਖਿਆ ਹੋਣਾ ਕਿ ਕਿਹੜੇ ਕੰਮ 'ਚ ਪੈਸਾ ਜ਼ਿਆਦਾ ਯਾਰ ਉਹ ਦੇਖੀਏ। ਪਰ ਜੇ ਤੁਸੀਂ ਅਜੇ ਫਿਊਚਰ ਸਟਾਰਟ ਕਰਨਾ ਹੈ, ਆਪਣਾ ਕਰੀਅਰ ਸਟਾਰਟ ਕਰਨਾ ਹੈ, ਤੁਸੀਂ ਉਹ ਜੌਬਸ 'ਚ ਦੇਖੋ ਜਿੱਥੇ ਅਸੀਂ ਸਰਕਾਰ ਵੱਲ ਨੂੰ ਵੱਧ ਸਕੀਏ, ਸਾਡਾ ਹੋਲਡ ਹੋਵੇ। ਕਿ ਬੇਸ਼ੱਕ ਅਸੀਂ ਜਿਹੜੀ ਸਿੱਖ ਕਮਿਊਨਿਟੀ ਆ, ਪੰਜਾਬੀ ਕਮਿਊਨਿਟੀ ਆ, ਕੁਛ ਕੁ % ਆਬਾਦੀ ਦੇ ਵਿੱਚ, ਪਰ ਜੇਕਰ ਅਸੀਂ ਇਹੋ ਜਿਹੀਆਂ ਜੌਬਸ 'ਚ ਜਾਈਏ, ਪੈਸੇ ਹੋ ਸਕਦਾ ਥੋੜ੍ਹੇ ਘੱਟ ਹੋਣ, ਪਰ ਉਹ ਪੋਜੀਸ਼ਨ ਜਿਹੜਾ ਤੁਹਾਨੂੰ ਸਤਿਕਾਰ ਮਿਲਦਾ ਆ ਸੋਸਾਇਟੀ ਦੇ ਵਿੱਚ ਵੀ, ਤੇ ਉਹ ਵਧੀਆ ਹੋਲਡ ਬਣਾ ਸਕਦਾ ਆ। ਜਿੱਦਾਂ ਤੁਹਾਡੇ ਕਹਿਣ ਦਾ ਭਾਵ ਆ, ਜੇ ਅਸੀਂ ਸਾਰੇ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਇਕੱਠੇ ਹੋ ਕੇ ਇੱਕੋ ਜਿਹੀਆਂ ਜੌਬਾਂ ਕਰਦੇ ਆ, ਤਾਂ ਅਸੀਂ ਕਿਸੇ ਹੋਰ ਬਾਹਰ ਫੀਲਡ ਨੂੰ ਨਹੀਂ ਜਾਂਦੇ। ਅਗਰ ਅਸੀਂ ਮਿਲਟਰੀ ਜਾਂਦੇ ਆ, 에ਅਰ ਫੋਰਸ ਵਿੱਚ ਜਾਂਦੇ ਆ, ਤਾਂ ਸਾਨੂੰ ਸ਼ਾਇਦ ਜਿਹੜੀ ਸਾਡੇ ਬਾਕੀ ਦੀ ਆਸਟ੍ਰੇਲੀਅਨ ਕਮਿਊਨਿਟੀ ਆ ਉਹ ਵੀ ਪਸੰਦ ਕਰਦੀ ਆ ਕਿ ਐਟ ਲੀਸਟ ਇਹ ਵੀ ਸਾਡੀ ਆਰਮੀ ਦਾ ਹਿੱਸਾ ਬਣਦੇ ਆ, ਇਹ ਵੀ ਕੱਲ੍ਹ ਨੂੰ ਮੁਲਕ ਨੂੰ ਪ੍ਰੋਟੈਕਟ ਕਰਨ ਦਾ ਹਿੱਸਾ ਬਣਦੇ ਆ ਨਾ। ਤਾਂ ਸਾਡੀ ਰਿਸਪੈਕਟ ਵੀ ਵੱਧਦੀ ਆ, ਤੇ ਸਾਨੂੰ ਆਪਣਾ ਵੀ ਸਮਝਦੇ ਆ, ਹੈ ਨਾ। ਨਾਲ ਵੈਸੇ ਵੀ ਸਾਡੀ ਮੈਂ ਕਹਿੰਦਾ ਖੂਨ ਦੇ ਵਿੱਚ ਹੀ ਆ। ਬੇਸ਼ੱਕ ਪਿਛਲੇ ਕੁ ਦਹਾਕਿਆਂ 'ਚ ਨਾ ਥੋੜ੍ਹੀ ਜਿਹੀ ਮਜ਼ਾਕ ਦਾ ਪਾਤਰ ਬਣਦੀ ਜਾ ਰਹੀ ਸੀਗੀ, ਉਹ ਮੀਡੀਆ ਕਰਕੇ ਜਾਂ ਫਿਲਮਾਂ ਕਰਕੇ। ਪਰ ਜਿਹੜੇ ਨਾ ਪਿੱਛੇ ਤੁਸੀਂ ਆ ਦੇਖਿਆ ਹੋਣਾ, ਪਿਛਲੇ ਦਹਾਕੇ 'ਚ ਜਾਂ 5-7 ਸਾਲਾਂ ਤੋਂ
ਪਹਿਲਾਂ ਕਿਸਾਨੀ ਅੰਦੋਲਨ ਆਇਆ, ਫਿਰ ਹੜ੍ਹ ਆਏ। ਹੂੰ ਤੁਸੀਂ ਪੰਜਾਬੀਆਂ ਦੀ ਸਪਿਰਿਟ ਦੇਖੀ ਹੋਣੀ। ਹਾਂ ਨੋ ਡਾਊਟ ਮੈਂ ਉਹੀ ਗੱਲ ਕਹਿੰਦਾ ਕਿ ਅਸੀਂ ਉਹ ਜਿਹੜਾ ਉਹ 'ਚ ਨੁਕਸਾਨ ਹੋ ਰਿਹਾ ਲੋਕਾਂ ਦਾ, ਫਸਲਾਂ ਮਰ ਰਹੀਆਂ, ਘਰ ਟੁੱਟ ਰਹੇ ਆ, ਉਹ ਭਰਪਾਈ ਨਹੀਂ ਅਸੀਂ ਕਰ ਸਕਦੇ ਇੱਥੇ ਬੈਠ ਕੇ ਪਰ ਗੱਲ। ਅੱਜ ਵੀ ਉਹ ਚੜ੍ਹਦੀ ਕਲਾ 'ਚ ਨੇ। ਪਰ ਜਿਹੜੀ ਉਹ ਸਪਿਰਿਟ ਤੁਸੀਂ ਦੇਖੋਗੇ, ਉਹ ਮੈਂ ਕਹਿੰਦਾ ਵੀ ਉਹ ਘਰ ਘਰ 'ਚ ਆਰਮੀ ਵਾਲੇ ਆ। ਅਸੀਂ ਕਹਿ ਦਿੰਦੇ ਆ ਕਿ ਪੰਜਾਬੀ ਨਹੀਂ ਯਾਰ ਕੁਝ ਨਹੀਂ ਕਰ ਸਕਦੇ, ਖਤਮ ਹੋ ਗਏ, ਗੱਲਾਂ 'ਚ ਇੱਦਾਂ ਹੁੰਦਾ ਨਾ ਕਈ ਵਾਰ, ਪਰ ਉਹ ਤੁਸੀਂ ਸਪਿਰਿਟ ਦੇਖੋਗੇ, ਮੈਂ ਕਹਿੰਦਾ ਵੀ ਜੇਕਰ ਅਸੀਂ ਇਸ ਪਾਸੇ ਨੂੰ ਜਾਈਏ, ਆਰਮੀ ਵੱਲ ਨੂੰ, 에ਅਰ ਫੋਰਸ ਜਾਂ ਨੇਵੀ ਜਿੰਨੀਆਂ ਵੀ ਹੁੰਦੀਆਂ ਨੇ, ਤੇ ਉਹ ਸਾਡੇ ਅੰਦਰ ਹੈ ਕਿਤੇ ਨਾ ਕਿਤੇ, ਉਹ ਸਾਡੀ ਸਪਿਰਿਟ ਹੈ ਕਿਤੇ ਨਾ ਕਿਤੇ, ਕਣ ਹੈ ਸਾਡੇ ਬਲੱਡ 'ਚ। ਹਾਂਜੀ, ਉਹ ਸਾਨੂੰ ਈਜ਼ੀ ਰਹਿਣੀ ਆ, ਫੀਲਡ ਈਜ਼ੀ ਰਹਿਣੀ ਆ ਜੀ। ਗੁਰਪ੍ਰੀਤ ਜੀ, ਹਰਮਿੰਦਰ ਜੀ ਤੇ ਗੁਰਸੇਵਕ ਸਿੰਘ, ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਾ। ਜਾਣ ਤੋਂ ਪਹਿਲਾਂ ਗੁਰਪ੍ਰੀਤ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡੇ ਵੱਲੋਂ ਜਿਹੜੀ ਸਾਡੀ ਨਵੀਂ ਪਨੀਰੀ ਆ, ਨਵੀਂ ਪੀੜ੍ਹੀ ਆ, ਜਿਹੜੇ ਸਾਡੇ ਯੰਗਸਟਰ ਨੇ, ਉਹਨਾਂ ਨੂੰ ਕੁਛ ਸੁਨੇਹਾ? ਬਸ ਸੁਨੇਹਾ ਇੰਨਾ ਕੀ ਆ ਕਿ ਜਿਹੜਾ ਵੀ ਤੁਸੀਂ ਫੀਲਡ ਚੂਜ਼ ਕਰਦੇ ਆ ਹੈਨਾ, ਉਹਦੇ 'ਚ ਫੁੱਲੀ ਇਨ ਹੋਵੋ। ਤੇ ਆਪਣੇ ਜੇ ਤੁਸੀਂ ਡਿਫੈਂਸ ਆ, ਆਰਮੀ, ਆਪਣੀ ਫਿਜ਼ੀਕਲ ਹੈਲਥ ਤੇ ਮੈਂਟਲ ਹੈਲਥ ਦਾ, ਕਿਉਂਕਿ ਅੱਜ ਕੱਲ੍ਹ ਮੈਂਟਲ ਹੈਲਥ ਵੀ ਕਾਫੀ ਇਸ਼ੂ ਬਣੀ ਜਾ ਰਹੀ ਹੈ ਕਿ ਜਿਹੜੇ ਅਸੀਂ ਇਗਨੋਰ ਕਰੀ ਜਾਂਦੇ ਆ, ਪਰ ਉਹ ਇਗਨੋਰ ਤੋਂ ਅਸੀਂ ਹਟ ਸਕੀਏ, ਕਿ ਸਟਰੋਂਗ ਹੋਈਏ ਫਿਜ਼ੀਕਲੀ, ਮੈਂਟਲੀ ਤੇ ਨਾਲ ਸਪਿਰਿਚੁਅਲੀ ਵੀ, ਕਿ ਜਿੰਨਾ ਵੀ ਹੈ ਅਸੀਂ ਆਪਣੇ ਬੱਚਿਆਂ ਨੂੰ ਇੱਧਰ ਨੂੰ ਜੋੜ ਸਕੀਏ। ਤੇ ਬਸ ਇੰਨਾ ਕੀ ਸੁਨੇਹਾ ਹੈ ਕਿ ਜਿੰਨਾ ਕੁ ਪੇਰੈਂਟਸ ਹੋ ਸਕੇ ਆਪਣਾ ਟਾਈਮ ਦਈਏ ਅਸੀਂ ਉਹਨਾਂ ਨੂੰ, ਤੇ ਜਿਨ੍ਹਾਂ ਨੂੰ ਕਿਸੇ ਨੂੰ ਸਾਡੀ ਹੈਲਪ ਦੀ ਵੀ ਲੋੜ ਆ, ਕਿਸੇ ਵੀ ਚੀਜ਼ ਲਈ ਪੁੱਛਣ ਦੀ ਵੀ, ਅਸੀਂ ਹਰ ਵੇਲੇ ਇੱਥੇ ਹੀ। ਜੇ ਹੁਣ ਕੋਈ ਸਾਡੇ ਦਰਸ਼ਕ ਮਿਲਟਰੀ ਵਿੱਚ ਜਾਂ 에ਅਰ ਫੋਰਸ ਵਿੱਚ ਭਰਤੀ ਹੋਣਾ ਚਾਹੁੰਦੇ ਨੇ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ? ਫਸਟ ਆਫ ਆਲ ਉਹਨਾਂ ਨੂੰ ਆਪਣੀ ਫਿਟਨੈਸ ਦੇ ਲਈ ਹੈ ਨਾ, ਕਿ ਜੇ ਕੁੜੀਆਂ, ਕੋਈ ਪਾਰਟੀਕੂਲਰ ਕੁੜੀਆਂ ਵੀ ਕੋਈ ਹੈ ਨਾ ਚਾਹੁੰਦੀਆਂ ਹੈ ਕਿ ਡਿਫੈਂਸ 'ਚ ਆਉਣਾ, ਤੇ ਮੈਂ ਪਰਸਨਲੀ ਹੈਪੀ ਹਾਂ ਕਿ ਜੇ ਕਿਸੇ ਨੇ ਮੇਰੇ ਤੱਕ ਵੀ ਅਪਰੋਚ ਕਰਨੀ ਹੈ, ਮੈਂ ਉਹਨਾਂ ਦੀ ਫਿਟਨੈਸ ਲਈ ਹੈਲਪ ਕਰ ਸਕਾਂ ਜੀ, ਹੈ ਨਾ। ਤੇ ਬਟ ਆਪਣੇ ਜੇ ਉਹ ਆਪਣੇ ਲੈਵਲ ਦੇ ਉੱਪਰ ਵੀ ਆਪਣੇ ਜਿਮ ਜਾ ਕੇ ਆਪਣੀ ਰਨਿੰਗ ਵਗੈਰਾ ਬੇਸਿਕ ਫਿਟਨੈਸ ਲਈ ਹੈਲਪ ਕਰ ਸਕਦੇ ਆ, ਉਹ ਕਰਨ, ਤੇ ਨਾਲ ਮੈਂਟਲੀ ਸਟਰੋਂਗ ਜ਼ਰੂਰ ਹੋਣ। ਤੇ ਪੜ੍ਹਾਈ ਦੀ ਕਿੰਨੀ ਕੁ ਲੋੜ ਆ? ਪੜ੍ਹਾਈ ਦੀ ਡਿਪੈਂਡ ਕਰਦਾ ਤੁਸੀਂ ਕਿਹੜੇ ਕੋਰਸ 'ਚ ਜਾਣਾ ਆ, ਕਿ ਤੁਸੀਂ ਕੀ ਰੋਲ ਅੱਗੇ ਕਰਨਾ, ਉਹਦੇ ਅਕੋਰਡਿੰਗ ਉਹ ਫਿਰ ਤੁਹਾਡੀ ਹੈਲਪ ਹੋ ਸਕਦੀ ਹੈ। ਕਿ ਜਿੱਦਾਂ ਕਿ ਜੇ ਤੁਸੀਂ ਮੈਡੀਕਲ ਲਈ ਜਾਣਾ ਹੈ, ਦੈਨ ਤੁਹਾਨੂੰ ਮੈਡੀਕਲ ਦੇਖਣਾ ਪੈਣਾ, ਤੇ ਅਦਰਵਾਈਜ਼ ਤੁਸੀਂ ਆਫਟਰ 10th ਐਂਡ +2 ਵੀ ਇਹ ਲਾਈਨ ਜੁਆਇਨ ਕਰ ਸਕਦੇ ਆ, ਤੇ ਤੁਸੀਂ ਕਾਲਜ ਵਗੈਰਾ ਨਾਲ ਸਟੱਡੀ ਮੀਨਵਾਈਲ ਸਰਵ ਕਰਦੇ ਵੀ ਕਰ ਸਕਦੇ ਆ। ਤੇ ਜਿਹੜੀ ਆਰਮੀ ਦੇ ਵਿੱਚ ਭਰਤੀ ਹੋਣ ਦੀ ਇਹ ਉਮਰ ਆ, ਹਾਂਜੀ, ਉਹ ਕਿਹੜੀ ਉਮਰ ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਖਤਮ ਹੁੰਦੀ ਆ? ਉਹ ਤੁਸੀਂ ਜਦੋਂ 16 ਸਾਲ ਕੁਛ ਮਹੀਨੇ, ਜਾਣੀ ਕਿ ਕਹਿ ਦੋ ਕਿ 16.5 ਸਾਲ ਦੀ ਉਮਰ ਤੋਂ ਸ਼ੁਰੂ ਕਰਵਾ ਦਿੰਦੇ ਆ, ਜੇ ਤੁਸੀਂ ਜਾਣੀ ਕਿ ਉਹਨੇ ਟ੍ਰੇਨਿੰਗ ਸਟਾਰਟ ਕਰ ਦਿੰਦੇ ਆ। ਹਾਂਜੀ। ਤੇ ਉਹਨਾਂ ਦੇ ਖਤਮ ਦਾ ਇਦਾਂ ਆ ਕਿ 50 ਤੱਕ ਹੈਗਾ ਆ ਕਿ ਤੁਸੀਂ ਜੁਆਇਨ ਕਰ ਸਕਦੇ ਜੇ ਤੁਹਾਡੀ ਏਜ 50 ਤੱਕ? ਅੱਛਾ, ਮੈਂ ਪਹਿਲਾਂ ਸੋਚਿਆ ਕਿ 35 ਹੁੰਦੀ ਸੀ ਸ਼ਾਇਦ ਲਿਮਿਟ। ਹੁਣ ਇਹਨਾਂ ਨੇ ਇੱਥੇ ਜਿੱਦਾਂ ਰਿਜ਼ਰਵ ਲਈ ਜਿੱਦਾਂ ਤੁਸੀਂ ਕਰ ਲੈਂਦੇ ਆ ਕਿ ਉਹ 50 ਤੱਕ ਕਰ ਦਿੱਤੀ ਆ, ਕਿ ਜੇ ਤੁਸੀਂ ਹਾਂਜੀ, ਬਟ ਉਹਦੀ ਹੈ ਨਾ ਕਿ ਤੁਹਾਡੇ ਰੋਲ ਤੇ ਡਿਪੈਂਡ ਕਰਦੇ, ਕਿ ਹਾਂ ਰੋਲ ਤੇ ਡਿਪੈਂਡ ਆ ਕਿ ਤੁਸੀਂ ਇਨਫੈਂਟਰੀ ਤਾਂ ਨਹੀਂ ਜਾਓਗੇ 50 ਦੇ ਵਿੱਚ ਨਾ। ਪਰ ਜਿਹੜੀ ਇਨਫੈਂਟਰੀ ਦੀ ਉਮਰ ਆ ਉਹ ਫਿਰ ਤਕਰੀਬਨ 16 ਜਾਂ 18 ਤੋਂ 35 ਤੱਕ ਹੀ ਹੈ ਨਾ? ਹਾਂਜੀ, 35 ਤੱਕ ਉਹਨਾਂ ਦੀ ਇਨਫੈਂਟਰੀ ਲੈਸ ਆ, ਬਟ ਜਿਹੜੇ ਬਾਕੀ ਜੋਬ ਰੋਲ ਜਾਂ ਕਲਰਕ ਵਗੈਰਾ ਜੇ ਤੁਸੀਂ ਮੀਨਵਾਈਲ ਜਿਹੜਾ ਰਿਜ਼ਰਵ 'ਚ ਜਾ ਸਕਦੇ ਆ, ਤੇ ਉਹ 50 ਤੱਕ ਹੈਗੀ ਆ। ਹਾਂਜੀ। ਹਰਮਿੰਦਰ ਸਿੰਘ ਜੀ, ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਕੋਈ ਮੈਸੇਜ ਦੇਣਾ ਚਾਹੋ ਜਾਂ ਸੁਨੇਹਾ ਸਾਂਝਾ ਕਰਨਾ ਚਾਹੋ? ਹਾਂਜੀ, ਮੈਸੇਜ ਤਾਂ ਮੇਰਾ ਇਹੀ ਹੈ ਵੀਰ ਜੀ, ਵੀ ਜਿੱਦਾਂ ਕਈ ਵਾਰ ਆਪਣੇ ਯੰਗ ਮੁੰਡੇ ਨੇ ਜਾਂ ਕੁੜੀਆਂ ਨੇ ਆਰਮੀ ਜੁਆਇਨ ਕਰਨਾ ਚਾਹੁੰਦੇ ਨੇ ਜੀ, ਉਹ ਇਹ ਗੱਲ ਕਰਕੇ ਪਿੱਛੇ ਹਟ ਜਾਂਦੇ ਨੇ ਵੀ ਉਹਨਾਂ ਦੇ ਬੱਚੇ ਛੋਟੇ ਨੇ। ਜਦੋਂ ਜਿੱਦਾਂ ਮੈਂ ਤੇਜਵੀਰ ਵੀ ਉਦੋਂ ਛੋਟਾ ਹੀ ਜਦੋਂ ਇਹਨੇ ਜੁਆਇਨ ਕੀਤਾ, ਤੇ ਮੈਂ ਵੀ ਇੱਦਾਂ ਹੀ ਸੋਚਦਾ ਸੀਗਾ ਵੀ ਇਹਨੇ ਜਾਣਾ ਟ੍ਰੇਨਿੰਗ ਤੇ 7-8 ਮਹੀਨੇ ਬਾਹਰ ਰਹਿਣਾ, ਤੇ ਮੈਂ ਕਿੱਦਾਂ ਸਕੂਲ ਛੱਡ ਕੇ ਆਉਂਗਾ, ਉਹਨੂੰ ਲੈ ਕੇ ਇਕੱਲਾ ਕਿੱਦਾਂ ਸਾਂਭੂਗਾ ਉਹਨੂੰ, ਹਾਂਜੀ, ਰੋਟੀ ਪਾਣੀ ਦਾ ਕਰਨਾ ਘਰ ਦਾ। ਇੱਕ ਵਾਰ ਮੈਨੂੰ ਵੀ ਲੱਗਾ ਵੀ ਬਹੁਤ ਹਾਰਡ ਹੋ ਜਾਣਾ ਮੇਰੇ ਲਈ, ਪਰ ਜਦੋਂ ਮਨ ਬਣਾਇਆ ਸੀਗਾ ਵੀ ਨਹੀਂ, ਗੁਰਪ੍ਰੀਤ ਨੂੰ ਕਿਹਾ ਵੀ ਨਹੀਂ ਤੂੰ ਕਰ, ਹੋ ਜਾਣਾ। ਇਹ ਵੀ ਟੈਨਸ਼ਨ ਲੈਂਦੀ ਸੀ ਵੀ ਸਾਰਾ ਕੁਝ ਵਧੀਆ ਹੋ ਗਿਆ। ਮੈਸੇਜ ਤਾਂ ਮੇਰੇ ਇਹੀ ਹੈ ਜੀ ਵੀ ਇੱਕ ਦੂਜੇ ਨਾਲ ਤੁਸੀਂ ਚੱਲੋ। ਹਸਬੈਂਡ ਜੇ ਚਾਹੁੰਦਾ ਤਾਂ ਵਾਈਫ ਨੂੰ ਨਾਲ ਚੱਲਣਾ ਚਾਹੀਦਾ, ਜੇ ਵਾਈਫ ਜੁਆਇਨ ਕਰਨਾ ਚਾਹੁੰਦੀ ਹਸਬੈਂਡ ਨੂੰ ਚੱਲਣਾ ਚਾਹੀਦਾ, ਜਾਂ ਆਪਣੇ ਪੇਰੈਂਟਸ ਨੇ ਉਹ ਸਪੋਰਟ ਕਰਨ ਨਾਲ ਵੀ ਜੇ ਕੋਈ ਬੱਚਾ ਕਰਨਾ ਚਾਹੁੰਦਾ ਤਾਂ ਉਹਨੂੰ ਨਾਲ ਸਾਰੇ ਰਲ ਮਿਲ ਕੇ ਆਪਦਾ ਸਾਰਾ ਕੁਝ ਟਾਈਮ ਨਿਕਲ ਜਾਂਦਾ ਹੁੰਦਾ, ਟਾਈਮ ਨੇ ਥੋੜੀ ਰੁਕਣਾ। ਤੇ ਮੇਰਾ ਤਾਂ ਇਹੀ ਮੈਸੇਜ। ਬਹੁਤ ਬਹੁਤ ਧੰਨਵਾਦ ਗੁਰਪ੍ਰੀਤ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਜਿਹੜੇ ਪ੍ਰੋਗਰਾਮ ਦੇਖ ਰਹੇ ਉਹਨਾਂ ਨੂੰ ਅਗਰ ਤੁਹਾਨੂੰ ਕੋਈ ਸ਼ੌਂਕ ਹੈ, ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਸਾਡੇ ਨਾਲ ਇੰਡੋਜ਼ ਟੈਲੀਵਿਜ਼ਨ 'ਤੇ ਕੰਟੈਕਟ ਕਰ ਲੈਣਾ। ਅਸੀਂ ਅੱਗੇ ਚੱਲ ਕੇ ਗੁਰਪ੍ਰੀਤ ਜੀ ਨਾਲ ਤੁਹਾਡੀ ਮੁਲਾਕਾਤ ਕਰਾ ਸਕਦੇ ਹਾਂ। ਨਹੀਂ ਤਾਂ ਬਾਕੀ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਤੁਸੀਂ ਆਸਟ੍ਰੇਲੀਅਨ ਡਿਫੈਂਸ ਤੋਂ ਲੈ ਸਕਦੇ ਆ। ਅਤੇ ਮੈਂ ਕਿਹਾ ਜੋਨਿੰਗ ਜੋ ਉਮਰ ਹੈ ਉਹ 18 ਤੋਂ ਸ਼ਾਇਦ 35 ਹੈ, ਅਗਰ ਤੁਸੀਂ ਇਨਫੈਂਟਰੀ 'ਚ ਜਾਣਾ। ਅਤੇ ਖਾਸ ਕਰਕੇ ਇਹ ਵੀ ਪਤਾ ਲੱਗਦਾ ਕਿ
ਅਗਰ ਤੁਸੀਂ ਸਕੂਲ ਤੋਂ ਛੱਡਦੇ ਆ ਤਾਂ 에ਅਰ ਫੋਰਸ ਵਿੱਚ ਜਾਂ ਆਰਮੀ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਅਪ੍ਰੈਂਟਿਸਸ਼ਿਪ ਵੀ ਮਿਲ ਜਾਂਦੀਆਂ ਨੇ, ਕਿਉਂ ਗੁਰਪ੍ਰੀਤ, ਠੀਕ ਹੈ ਨਾ? ਹਾਂਜੀ ਬਿਲਕੁਲ ਸਹੀ ਹੈ। ਔਰ ਇਹ ਬੜਾ ਚੰਗਾ ਮੌਕਾ ਹੈ ਤੁਹਾਡੇ ਲਈ ਕਿ ਤੁਸੀਂ ਜੋ ਕਰੀਅਰ ਸ਼ੁਰੂ ਕਰਨਾ ਤਾਂ ਤੁਸੀਂ ਆਰਮੀ ਤੋਂ ਕਰੀਅਰ ਸ਼ੁਰੂ ਕਰੋ। ਤੁਸੀਂ ਇਲੈਕਟ੍ਰੀਸ਼ੀਅਨ ਬਣਨਾ, ਤੁਸੀਂ ਪਲੰਬਰ ਬਣਨਾ, ਕੁਛ ਵੀ ਬਣਨਾ, ਤੇ ਆਰਮੀ ਵੱਲੋਂ ਇਹ ਸਾਰੀਆਂ ਜੋ ਅਪ੍ਰੈਂਟਿਸਸ਼ਿਪ ਆ ਮੁਹੱਈਆ ਕੀਤੀਆਂ ਜਾਂਦੀਆਂ ਨੇ। ਸੋ ਦੋਸਤੋ, ਇਸੇ ਦੇ ਨਾਲ ਹੀ ਅਸੀਂ ਤੁਹਾਤੋਂ ਇਜਾਜ਼ਤ ਲੈਂਦੇ ਹਾਂ। ਅਗਲੇ ਹਫਤੇ ਫਿਰ ਕਿਸੇ ਹੋਰ ਪੰਜਾਬੀ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਤਦ ਤੱਕ ਦਿਓ ਇਜਾਜ਼ਤ। ਮੈਂ ਹਰਸ਼ਪਾਲ ਹੀਰ, ਇੰਡੋਜ਼ ਟੈਲੀਵਿਜ਼ਨ ਤੋਂ। ਧੰਨਵਾਦ। ਚੰਗਾ ਗੁਰਪ੍ਰੀਤ, ਥੈਂਕ ਯੂ ਸਰ, ਟਾਈਮ ਦਿੱਤਾ ਇੰਨਾ। ਤੇ ਓਕੇ ਗੁਰਸੇਵਕ ਸਿੰਘ, ਅਮਿਤਾ ਸਿੰਘ ਜੀ, ਇਜਾਜ਼ਤ ਦਿਓ। ਥੈਂਕ ਯੂ ਭਾਜੀ। ਚੰਗਾ ਕਾਕਾ, ਹੁਣ ਅਗਲੀ ਇੰਟਰਵਿਊ ਤੇਰੀ ਕਰਨੀ ਆ ਜੋ ਤੂੰ ਇਹ ਪੁੱਛ ਗਿਆ। ਠੀਕ ਹੈ। ਠੀਕ ਹੈ ਨਾ? ਓਕੇ, ਚੰਗਾ ਜੀ, ਸਤਿ ਸ੍ਰੀ ਅਕਾਲ।